ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਤਿ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ 'ਤੇ ਨਜ਼ਰ ਅੱਜ 2 ਜੂਨ ਦਿਨ ਹੈਗਾ ਹੈ ਜੀ ਬੁੱਧਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਜੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559 905 2575 ਦੇ ਉੱਤੇ। ਅਤੇ ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੁਣਾਂ ਦੇ ਨਾਲ ਸੰਪਰਕ ਕਰੋ ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸਾਬਕਾ ਚੀਫ ਜਸਟਿਸ ਮਿਸ਼ਰਾ ਨੂੰ ਮਿਲਿਆ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਦਾ ਅਹੁਦਾ। ਹਾਂਜੀ ਹਾਂਜੀ, ਦੇਖੋ ਇਹ ਤਾਂ ਮੇਰੇ ਖਿਆਲ ਦੇ ਨਾਲ ਰਿਕਾਰਡ ਹੀ ਹੈ। ਜਿਸ ਤਰੀਕੇ ਨਾਲ ਸਾਡੇ ਇੱਥੋਂ ਜਸਟਿਸ ਜਾਂਦੇ ਆ ਤੇ ਨਾਲ ਦੀ ਨਾਲ ਕੋਈ ਨਾ ਕੋਈ ਅਹੁਦਾ ਜਿਹੜਾ ਉਹਨਾਂ ਵਾਸਤੇ ਪਹਿਲਾਂ ਹੀ ਵੈਸੇ ਤਿਆਰ ਹੁੰਦਾ, ਤਿਆਰੀ ਪਹਿਲਾਂ ਹੀ ਹੋਈ ਹੁੰਦੀ ਹੈ। ਤਾਂ ਜਿਵੇਂ ਕਹਿ ਲਓ ਕਿ ਸੇਵਾ ਨੂੰ ਮੇਵਾ ਆਪਾਂ ਕਹਿੰਦੇ ਹਾਂ, ਲੱਗਦਾ ਤਾਂ ਮੇਵਾ ਪਹਿਲਾਂ ਪੱਕਿਆ ਹੀ ਲੱਗਦਾ ਹੈ। ਮਤਲਬ ਕਿ ਤਿਆਰ ਹੀ ਹੁੰਦਾ, ਬਸ ਤੋੜਨਾ ਹੀ ਆ, ਤੋੜ ਕੇ ਝੋਲੀ ਦੇ ਵਿੱਚ ਹੀ ਪਾਉਣਾ ਹੈ। ਜੇ ਆਪਾਂ ਦੇਖੀਏ 47 ਤੋਂ ਬਾਅਦ ਅਨੇਕਾਂ ਹੀ, ਮੇਰੇ ਖਿਆਲ ਦੇ ਨਾਲ ਤਕਰੀਬਨ 70-75% ਹੀ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਜੁਡੀਸ਼ਰੀ ਦੇ ਟੌਪ ਦੀਆਂ ਸੀਟਾਂ 'ਚੋਂ ਗਏ ਉੱਠ ਕੇ ਤੇ ਜਾ ਕੇ ਜਿਨ੍ਹਾਂ ਨੇ ਕੋਈ ਨਾ ਕੋਈ ਅਹੁਦਾ ਲਿਆ ਹੈ। ਕੋਈ ਲਾ ਲਓ ਕਿ ਚੌਥਾ ਕੋਈ ਹਿੱਸਾ ਹੀ ਹੋਣਗੇ ਜਿਨ੍ਹਾਂ ਨੇ ਇਹ ਅਹੁਦਾ ਗ੍ਰਹਿਣ ਨਹੀਂ ਕੀਤਾ। ਪਿੱਛੇ ਜੇ ਮੇਰੇ ਖਿਆਲ ਦੇ ਨਾਲ ਸ਼ੀਲਾ ਮਹੇਸ਼ਵਰ ਜੀ ਗਏ ਸੀਗੇ, ਉਹਨਾਂ ਨੇ ਅਹੁਦਾ ਕੋਈ ਨਹੀਂ ਲਿਆ। ਖੇਤੀ ਕਰਦੇ ਨੇ, ਮਤਲਬ ਕਿ ਆਪਦੀ ਗਾਰਡਨਿੰਗ ਵਗੈਰਾ ਜੋ ਵੀ ਹੈ ਪਿੰਡ ਦੇ ਵਿੱਚ ਰਹਿ ਕੇ ਆਪਦਾ ਜ਼ਿੰਦਗੀ ਦਾ ਲੁਤਫ ਲੈ ਰਹੇ ਨੇ। ਰਿਟਾਇਰਮੈਂਟ ਦਾ ਲੁਤਫ ਲੈਣਾ, ਐਵੇਂ ਕਾਹਨੂੰ ਚੱਕਰਾਂ 'ਚ ਪੈਣਾ। ਖੈਰ ਦੇਖੋ, ਅਰੁਣ ਮਿਸ਼ਰਾ ਜੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਕਹਿੰਦੇ ਕਿ ਚੇਅਰਮੈਨ ਲਾ ਦਿੱਤੇ ਗਏ ਨੇ। ਇਹ ਲੱਗਣਾ ਹੀ ਸੀਗਾ। ਤੁਹਾਨੂੰ ਯਾਦ ਹੋਣਾ ਇਹ ਜਦੋਂ ਆਪਣੇ ਅਹੁਦੇ 'ਤੇ ਸੀਗੇ ਮਿਸ਼ਰਾ ਸਾਹਿਬ, ਕਿਉਂਕਿ ਹੁਣ ਅਹੁਦੇ 'ਤੇ ਨਹੀਂ ਹੈ ਤਾਂ ਵੈਸੇ ਤਾਂ ਉੱਦਾਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਵਕੀਲਾਂ ਨੂੰ ਵੀ ਜੁਰਮਾਨੇ ਕਰ ਦਿੱਤੇ ਜਾਂਦੇ ਕਿ ਤੁਸੀਂ ਚੀਫ ਜਸਟਿਸ ਦੇ ਖਿਲਾਫ ਬੋਲਦੇ, ਕਿਉਂਕਿ ਹੁਣ ਉਹ ਚੀਫ ਜਸਟਿਸ ਨਹੀਂ ਹੈ। ਤਾਂ ਉਸ ਟਾਈਮ ਕੀ ਹੋਇਆ ਸੀਗਾ ਕਿ ਅਹੁਦੇ 'ਤੇ ਰਹਿੰਦਿਆਂ ਇਹਨਾਂ ਨੇ ਨਰਿੰਦਰ ਮੋਦੀ ਜੀ ਦਾ ਬਹੁਤ ਕਸੀਦਾ ਕੱਢਿਆ ਸੀਗਾ। ਇਹਨਾਂ ਨੇ ਕਿਹਾ ਸੀਗਾ ਭਾਸ਼ਣ ਦਿੰਦਿਆਂ ਕਿ ਨਰਿੰਦਰ ਮੋਦੀ ਬਹੁਮੁਖੀ ਪ੍ਰਤਿਭਾ ਵਾਲੇ ਵਿਅਕਤੀ ਨੇ ਜੋ ਸੰਸਾਰਕ ਪੱਧਰ ਦੀ ਸੋਚ ਰੱਖਦੇ ਅਤੇ ਸਥਾਨਕ ਪੱਧਰ 'ਤੇ ਬਹੁਤ ਜ਼ਿਆਦਾ ਕੰਮ ਕਰਦੇ ਆ। ਇਹ ਗੱਲ ਜਿਹੜੀ ਆ ਉਹ ਸਧਾਰਨ ਨਹੀਂ ਲੱਗਦੀ, ਮਤਲਬ ਕਿ ਸੰਸਾਰ ਪੱਧਰ ਦੀ ਸੋਚ ਤੇ ਜ਼ਮੀਨੀ ਪੱਧਰ ਦੇ ਕੰਮ। ਵਾਹ ਜੀ ਵਾਹ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਚੀਫ ਜਸਟਿਸ ਮੌਜੂਦਾ ਜਦੋਂ ਇਸ ਤਰ੍ਹਾਂ ਪ੍ਰਧਾਨ ਮੰਤਰੀ ਬਾਰੇ ਬੋਲਦਾ ਤਾਂ ਫਿਰ ਤੁਸੀਂ ਸਮਝ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਹੁੰਦੀਆਂ ਨੇ। ਜਸਟਿਸ ਅਰੁਣ ਮਿਸ਼ਰਾ ਜੀ ਜਿਹੜੇ ਆ ਉਹ ਇਸ ਤਰ੍ਹਾਂ ਮਤਲਬ ਕਿ ਕਈ ਮੌਕਿਆਂ 'ਤੇ ਚਰਚਾ ਦੇ ਵਿੱਚ ਹੈ। ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਦੇਖੋ, ਇਹਨਾਂ ਨੇ ਅੱਗੜ ਪਿੱਛੜ 6 ਫੈਸਲੇ ਦਿੱਤੇ ਸਨ ਅਡਾਨੀ ਦੀ ਫਰਮ ਦੇ ਨਾਲ ਜੁੜੇ, ਜਿਹੜੇ ਇਹਨਾਂ ਦੀ ਬੈਂਚ ਕੋਲ ਗਏ ਸੀ। 6 ਫੈਸਲੇ ਇਸ ਤਰ੍ਹਾਂ ਦੇ ਸੀਗੇ ਜਿਹੜੇ ਅੱਗੜ ਪਿੱਛੜ ਅਡਾਨੀ ਫਰਮ ਨੂੰ ਕਿਤੇ ਨਾ ਕਿਤੇ ਕਹਿ ਲਓ ਕਿ ਫਾਇਦਾ ਦੇ ਕੇ ਗਏ। ਫਾਇਦਾ ਮੈਂ ਨਹੀਂ ਕਹਿੰਦਾ ਕਿ ਰਲ ਮਿਲ ਕੇ, ਮਤਲਬ ਕਿ ਫੈਸਲੇ ਉਹਨਾਂ ਦੇ ਹੱਕ ਦੇ ਵਿੱਚ ਆਏ ਆ। ਔਰ 7ਵਾਂ ਤਾਂ
ਰਾਜਸਥਾਨ ਦਾ ਫੈਸਲਾ ਸੀ ਮੇਰੇ ਖਿਆਲ ਦੇ ਨਾਲ 7 ਪੂਰੇ ਕਰ ਗਏ ਸੀਗੇ ਐਂਡ ਦੇ ਵਿੱਚ। ਇੱਕ ਬਹੁਤ ਵੱਡਾ ਤਕਰੀਬਨ ਲਾ ਲਓ ਕਿ ਰਾਜਸਥਾਨ ਦੀਆਂ ਜਿਹੜੀਆਂ ਦੂਸਰੀਆਂ ਕੋਈ ਹੈਗੀਆਂ ਸੀਗੀਆਂ ਬਿਜਲੀ ਕੰਪਨੀਆਂ, ਉਹਨਾਂ ਦਾ ਤੇ ਜਿਹੜੇ ਖਪਤਕਾਰ ਸੀ ਉਹਨਾਂ ਦਾ ਲਗਭਗ 5000 ਕਰੋੜ ਦਾ ਮਸਲਾ ਸੀਗਾ, ਉਹਨਾਂ ਦਾ ਨੁਕਸਾਨ ਹੋਇਆ ਸੀਗਾ ਇਸ ਫਰਮ ਦੇ ਕਰਕੇ। ਪਰ ਉਹ ਵੀ ਕੇਸ ਜਿਹੜਾ ਵਾ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਹੋਇਆ ਸੀਗਾ ਜਾਂਦੇ ਜਾਂਦੇ, ਮਤਲਬ ਕਿ ਰਿਟਾਇਰਮੈਂਟ ਦੇ ਆਖਰੀ ਦਿਨਾਂ ਦੇ ਵਿੱਚ ਹੀ। ਖੈਰ ਇਹ ਦੇਖੋ ਫੈਸਲੇ ਹੁਣ ਭਾਵੇਂ ਉੱਥੇ ਤੱਥਾਂ ਦੇ ਆਧਾਰ ਤੇ ਲੈ ਗਏ ਹੋਣ, ਫੈਸਲੇ ਚਾਹੇ ਸਬੂਤਾਂ ਦੇ ਆਧਾਰ ਤੇ ਲੈ ਗਏ ਹੋਣ, ਪਰ ਅੱਜ ਵੇਖੋ ਉਹ ਚੀਜ਼ਾਂ ਜਿਹੜੀਆਂ ਉਹ ਗਿਣੀਆਂ ਜਾ ਰਹੀਆਂ ਨੇ। ਉਹ ਚੀਜ਼ਾਂ ਅਸੀਂ ਜਦੋਂ ਹੁਣ ਉਹਦੇ ਨਾਲ ਜੋੜਦੇ ਹਾਂ ਤਾਂ ਸਾਰੀਆਂ ਚੀਜ਼ਾਂ ਨੂੰ ਫਿਰ ਮੈਂਸ਼ਨ ਕਰ ਰਹੇ ਹਾਂ ਕਿ ਉਹਨਾਂ ਨੇ ਆਹ ਫੈਸਲਾ ਲਿਆ ਸੀ, ਆਹ ਫੈਸਲਾ ਲਿਆ ਸੀ। ਨਰਿੰਦਰ ਮੋਦੀ ਦਾ ਭਾਸ਼ਣ ਹੈ ਜਿਹੜਾ ਉਹ ਕੱਢ ਲਿਆ ਗਿਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਇੱਕ ਜਿਹੜੀ ਮਰਿਆਦਾ ਹੁੰਦੀ ਹੈ। ਔਰ ਜਿਹੜੇ ਅਰੁਣ ਜੇਤਲੀ ਸੀਗੇ ਜਿਸ ਵੇਲੇ ਵਿਰੋਧੀ ਧਿਰ ਦੇ ਆਗੂ ਹੋਇਆ ਕਰਦੇ ਸੀਗੇ, ਤਾਂ ਇਹਨਾਂ ਨੇ ਆਖਿਆ ਸੀਗਾ ਕਿ ਇਸ ਪ੍ਰਥਾ ਤੇ ਇਸ ਰੀਤ ਤੇ ਲਗਾਮ ਲਾਉਣ ਦੀ ਜ਼ਰੂਰਤ ਹੈ ਕਿਉਂਕਿ ਸਿਧਾਂਤਕ ਤੌਰ ਤੇ ਠੀਕ ਨਹੀਂ ਹੈ। ਅੱਜ ਉਹ ਸੰਸਾਰ ਦੇ ਵਿੱਚ ਹੈ ਨਹੀਂ ਗੇ, ਪਰ ਦੇਖ ਲਓ ਕਿ ਕਿਹੜੀ ਸਿਧਾਂਤਕ ਪਹੁੰਚ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਇੱਥੇ ਵਿਖਾ ਰਹੀ ਹੈ। ਤੜਾ ਉਹਦੇ ਥੋੜੇ ਦਿਨ ਪਹਿਲਾਂ ਇੱਕ ਇਸੇ ਤਰ੍ਹਾਂ ਹੀ ਜੱਜ ਨੂੰ ਯੂਪੀ ਦੇ ਵਿੱਚ ਲਾਇਆ ਗਿਆ ਸੀਗਾ। ਸੋ ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਹੋਣਗੀਆਂ ਉੱਥੇ ਉੱਥੇ ਵਿਵਾਦ ਉੱਠਣਗੇ। ਮੇਰੇ ਤੇ ਮੰਨਣ ਦੇ ਵਿੱਚ ਇਹੋ ਹੀ ਗੱਲ ਆਉਂਦੀ ਆ ਕਿ ਭਾਈ ਆਪ ਹੀ ਚਾਹੀਦਾ ਜਿਹੜੇ ਇਸ ਤਰ੍ਹਾਂ ਦੇ ਜਸਟਿਸ ਨੇ, ਚੀਫ ਜਸਟਿਸ ਨੇ, ਕਿ ਭਾਈ ਤੁਸੀਂ ਆਪ ਹੀ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਤਾਂ ਕਿ ਜਿਸ ਖੇਤਰ ਨੇ, ਜਿਸ ਅਦਾਰੇ ਨੇ, ਜਿਸ ਸੰਸਥਾ ਨੇ ਤੁਹਾਨੂੰ ਤਾਂ ਜ਼ਿੰਦਗੀ, ਇੱਜ਼ਤ, ਮਾਣ, ਰੋਜ਼ੀ ਰਿਜ਼ਕ ਬਖਸ਼ਿਆ ਹੁੰਦਾ ਕਿ ਉਹਦੀ ਮਰਿਆਦਾ ਗਾਂ ਵੀ ਬਣੀ ਰਹੇ। ਹੁਣ ਰੰਜਨ ਗਗੋਈ ਵਾਲਾ ਮਸਲਾ ਦੇਖੋ, ਉਹਨਾਂ ਦੇ ਖਿਲਾਫ ਹੀ ਕੰਪਲੇਂਟ ਹੋਈ, ਆਪ ਹੀ ਉਹ ਬੈਂਚ ਦਾ ਹਿੱਸਾ ਬਣ ਗਏ ਜਿਹਦੇ 'ਚ ਸੁਣਵਾਈ ਹੋ ਰਹੀ ਸੀਗੀ। ਤਾਂ ਫਿਰ ਉਹਨਾਂ ਨੂੰ ਕਲੀਨ ਚਿੱਟ, ਫਿਰ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੇ ਫੈਸਲੇ ਆਏ। ਤੇ ਬਾਅਦ ਦੇ ਵਿੱਚ ਰੰਜਨ ਗਗੋਈ ਤੇ ਆਪ ਬੋਲ ਪਏ ਸੀਗੇ, ਆਪ ਬੋਲੇ ਸੀਗੇ ਮਤਲਬ ਕਿ ਅਦਾਲਤਾਂ ਦਾ ਕੀ ਹਾਲ ਆ। ਉਹਨਾਂ ਦੀ ਜ਼ੁਬਾਨੀ ਆਪ ਹੀ ਤੁਸੀਂ ਸੁਣ ਸਕਦੇ ਹੋ, ਬਿਆਨ ਹਾਲੇ ਵੀ ਰਿਕਾਰਡ ਤੇ ਪਿਆ ਹੋਏਗਾ। ਖੈਰ ਵੈਸੇ ਬਹੁਤ ਪੁਰਾਣੀਆਂ ਗੱਲਾਂ ਨੇ, ਜਿੱਦਾਂ ਅਦਿੱਤ ਬਿੜਲਾ ਵਾਲੀ ਜਿਹੜੀ ਸੀਗੀ ਡੈਰੀ, ਤਾਂ ਉਹਦੇ ਵਿੱਚ ਕੁਛ ਇਸ ਤਰ੍ਹਾਂ ਦੇ ਸੰਕੇਤ ਸੀਗੇ ਕਿ ਫੰਡਿੰਗ ਜਿਹੜੀ ਆ ਕੋਈ ਕੀਤੀ ਗਈ ਆ, ਮਤਲਬ ਕਿ ਜਿਹੜੀ ਇਸ ਟਾਈਮ ਟੌਪ ਦੀ ਜੋੜੀ ਆ ਇੰਡੀਆ ਦੀ। ਪਰ ਉਹਦੇ 'ਚ ਕੀ ਹੋਇਆ ਸੀਗਾ ਕਿ ਇਨਕਮ ਟੈਕਸ ਨੇ ਮੇਰੇ ਖਿਆਲ ਦੇ ਨਾਲ ਬਹੁਤ ਲੰਬੇ ਸਮੇਂ ਤੱਕ CBI ਨੂੰ ਰਿਕਾਰਡ ਹੀ ਨਹੀਂ ਸੀ ਦਿੱਤਾ। ਤੇ ਫਿਰ ਉਹ ਜਿਹੜੇ ਸਾਹਿਬ ਸੀਗੇ ਉਸ ਟਾਈਮ ਦੇ ਮੁਖੀ, ਉਹਨਾਂ ਨੂੰ ਗਾਂ ਸ਼ਾਇਦ ਵਿਜੀਲੈਂਸ ਦਾ ਮੁਖੀ ਲਾਇਆ ਗਿਆ ਸੀਗਾ। ਤਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਖਿਦਮਤ ਦੇ ਬਦਲੇ ਕੁਛ ਨਾ ਕੁਛ ਮਿਲਦਾ ਹੀ ਆ। ਸੋ ਇਹ ਰੀਤ ਠੀਕ ਨਹੀਂ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕੱਲ੍ਹ ਨੂੰ ਕੋਈ ਉੱਦਾਂ ਵੀ ਸਹੀ ਹੈ, ਮਤਲਬ ਕਿ ਆਪਣੀ ਰੀੜ੍ਹ ਦੀ ਹੱਡੀ ਨਾਲ ਹੀ ਕੰਮ ਕਰਦਾ, ਪਰ ਉਹ ਅਹੁਦਾ ਲੈ ਲੈਂਦਾ, ਤਦ ਵੀ ਲੋਕ ਉਹ ਸਵਾਲ ਤੇ ਚੁੱਕਣਗੇ ਫਿਰ। ਤੇ ਜੇ ਇਸ ਤਰ੍ਹਾਂ ਮੰਨ ਲਓ ਵੱਡੇ ਅਹੁਦਿਆਂ ਵਾਲੇ ਲੋਕ ਪਹਿਲਾਂ ਹੀ ਟੂਲ ਬਣ ਕੇ ਕੰਮ ਕਰਨ ਲੱਗ ਜਾਣਗੇ ਤਾਂ ਫਿਰ ਤਾਂ ਮੇਰੇ ਖਿਆਲ ਦੇ ਨਾਲ ਉਹ ਜਿਵੇਂ ਕਿਸੇ ਨੇ ਕਹਿੰਦਾ ਡੂਬੀ ਹੈ ਮੇਰੀ ਉਂਗਲੀਆਂ ਮੇਰੇ ਹੀ ਲਹੂ में उन कांच के टुकड़ों पे भरोसा करने की सजा है। मतलब कि फिर तो लोग यही कहणगे कि ਕੱਚ ਦੇ ਟੁਕੜਿਆਂ ਤੇ ਅਸੀਂ ਭਰੋਸਾ ਕੀਤਾ ਜਿਹਦੇ ਸਿੱਟੇ ਵਜੋਂ ਸਾਡੀਆਂ ਉਂਗਲਾਂ ਲਹੂ ਲੁਹਾਨ ਆ। ਤਾਂ ਮਰਿਆਦਾ ਆਪ ਹੀ ਇਹਨਾਂ ਨੂੰ ਕਾਇਮ ਕਰਨੀ ਚਾਹੀਦੀ ਆ। ਆਪ ਹੀ ਐਸਾ ਮੇਰੇ ਖਿਆਲ ਦੇ ਨਾਲ ਜੇ ਕੋਈ ਮਿਲਦਾ ਵੀ ਆਫਰ ਹੈ ਤਾਂ ਠੁਕਰਾ ਕੇ ਇੱਕ ਨਵੀਂ ਪਿਰਤ ਸਿਰਜਣੀ ਚਾਹੀਦੀ ਹੈ ਜਿਹਦੇ ਨਾਲ ਲੋਕਾਂ ਦਾ ਭਰੋਸਾ ਇਹੋ ਜਿਹੇ ਸੰਸਥਾਨਾਂ 'ਚ, ਇਹੋ ਜਿਹੇ ਅਦਾਰਿਆਂ 'ਚ, ਇਹੋ ਜਿਹੀਆਂ ਲੋਕਤੰਤਰਿਕ ਜੋ ਕਦਰਾਂ ਕੀਮਤਾਂ ਨੇ ਉਹਨਾਂ ਦੇ ਵਿੱਚ ਬਹਾਲ ਹੋਵੇ। ਜੀ 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 ਮਿੰਟੂ ਜੀ, ਹਰਿਆਣੇ ਦੇ ਮੰਤਰੀ ਨੇ ਕਿਸਾਨਾਂ ਨੂੰ ਦੇ ਦਿੱਤੀ ਸਿੱਧੀ ਚੇਤਾਵਨੀ। ਦੇਖੋ ਇਹ ਜਿਹੜੀ ਚੇਤਾਵਨੀ ਦੇ ਰਹੇ ਆ ਵਿਜ ਸਾਹਿਬ, ਇਹ ਤੇ ਬੜੀ ਕਹਿ ਲਓ ਕਿ ਅਜੀਬੋ ਗਰੀਬ ਜੀ ਗੱਲ ਆ। ਕਹਿੰਦੇ ਆ ਕਿ ਗੱਲ ਇਹ ਆ ਕਿ ਕਾਲੇ ਝੰਡੇ ਬੈਨਰ ਜੋ ਵੀ ਤੁਸੀਂ ਦਿਖਾਉਣੇ ਆ ਉਹ 200 ਮੀਟਰ ਦੂਰ ਤੋਂ ਦਿਖਾਓ, ਮਤਲਬ ਕਿ ਨੇੜੇ ਨਾ ਹੋ। ਇਹ ਬਹੁਤ ਜ਼ਿਆਦਾ ਸਖਤ ਪ੍ਰਤੀਕਿਰਿਆ ਦੇ ਰਹੇ ਸੀਗੇ। ਅਸਲ ਦੇ ਵਿੱਚ ਦਵਿੰਦਰ ਬੱਬਲੀ ਦਾ ਬਹੁਤ ਵਿਰੋਧ ਹੋਇਆ ਸੀਗਾ, ਤੁਹਾਨੂੰ ਕੱਲ੍ਹ ਵੀ ਮੈਂ ਦੱਸਿਆ ਸੀ ਸ਼ਾਇਦ। ਤਾਂ ਟੋਹਾਣਾ ਦੇ ਵਿੱਚ ਉਹ ਆਏ ਸੀਗੇ, ਉਹਨਾਂ ਨੇ ਕੋਈ ਵੈਕਸੀਨੇਸ਼ਨ ਕੈਂਪ ਦਾ ਉਦਘਾਟਨ ਕਰਨਾ ਸੀਗਾ। ਉਸ ਤੋਂ ਬਾਅਦ ਕਿਸਾਨਾਂ ਨੂੰ ਭਿਣਕ ਲੱਗਦੀ, ਉੱਥੇ ਇਕੱਤਰ ਹੁੰਦੇ ਆ, ਇਕੱਠੇ ਹੁੰਦੇ ਆ। ਫਿਰ ਪੁਲਿਸ ਉਹਨਾਂ 'ਤੇ ਲਾਠੀ ਚਾਰਜ ਵੀ ਕਰਦੀ, ਉਹ ਖੁਦ ਵੀ ਗਾਲਾਂ ਕੱਢਦਾ। ਕਾਫੀ ਮਾਹੌਲ ਸਟ੍ਰੈਸਫੁਲ ਬਣ ਗਿਆ। ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਕਿਸਾਨਾਂ ਵੱਲੋਂ। ਅੱਜ ਵੀ ਝੜੂਨੀ ਸਾਹਿਬ ਜਿਹੜੇ OSBM ਦੇ ਦਫ਼ਤਰ ਦਾ ਘਿਰਾਓ ਕਰਨ ਪਹੁੰਚ ਗਏ। ਤਾਂ ਇਸ ਗੱਲ ਤੋਂ ਜਾਂ ਇਸ ਬਵਾਲ ਤੋਂ ਕਿਤੇ ਨਾ ਕਿਤੇ ਉਬਾਲ ਖਾ ਗਿਆ ਵਿਜ ਜਿਹੜਾ ਹੋਮ ਮਿਨਿਸਟਰ ਆ। ਤਾਂ ਉਹਨੇ ਸਿੱਧੇ ਤੌਰ 'ਤੇ ਕਹਿ ਦਿੱਤਾ ਕਿ ਦੇਖੋ ਗੱਲ ਇਹ ਆ ਕਿ
ਇਹ ਵਿਧਾਇਕਾਂ ਦੇ ਨਾਲ ਜਿਹੜੀ ਤੁਸੀਂ ਇੱਕ ਜ਼ੋਰ ਅਜਮਾਇਸ਼ ਕਰਦੇ ਹੋ, ਇਹ ਨਹੀਂ ਚੱਲਣ ਦਿਆਂਗੇ ਅਸੀਂ। ਤੇ ਇਹ ਨਹੀਂ ਹੈਗਾ ਕਿ ਤੁਸੀਂ ਕਿਸੇ ਨੂੰ ਘਰ ਨਾ ਜਾਣ ਦਿਓ, ਕਿਸੇ ਨੂੰ ਹਸਪਤਾਲ ਨਾ ਜਾਣ ਦਿਓ, ਕਿਸੇ ਨੂੰ ਤੁਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਨਾ ਜਾਣ ਦਿਓ। ਤੇ ਇਸ ਤਰ੍ਹਾਂ ਨਹੀਂ ਚੱਲੇਗਾ। ਹਾਂ, ਵਿਰੋਧ ਕਰਨਾ ਤੁਹਾਡਾ ਰਾਈਟ ਆ, ਤਾਂ ਤੁਸੀਂ 200 ਮੀਟਰ ਦੂਰ ਤੋਂ, ਇਹ ਹੁਣ ਪਤਾ ਨਹੀਂ ਸੰਵਿਧਾਨ ਦੇ ਵਿੱਚ ਲਿਖਿਆ ਕਿ 200 ਮੀਟਰ ਦੂਰ ਤੋਂ ਝੰਡੇ ਦਿਖਾਣੇ ਆ ਜਾਂ ਆਪਦੇ ਕੋਲੋਂ ਕਹਿ ਰਹੇ। ਵੈਸੇ ਇਹਨਾਂ ਨੂੰ ਚੈੱਕ ਕਰ ਲੈਣਾ ਚਾਹੀਦਾ ਇੱਕ ਵਾਰੀ, ਆਪ ਜਾਣ ਲੋਕਾਂ ਦੇ ਵਿੱਚ ਤੇ ਲੋਕਾਂ ਨੂੰ ਸਮਝਾਉਣ ਕਿ 200 ਮੀਟਰ ਦੂਰ ਰਹੋ ਮੇਰੇ ਤੋਂ, ਮੈਂ ਕਰੰਟ ਮਾਰਦਾ। ਫਿਰ ਪਤਾ ਲੱਗ ਜਾਊਗਾ। ਹਰਿਆਣੇ ਵਾਲੇ ਤਾਂ ਚੈੱਕ ਕਰਦੇ ਹੀ ਰਹਿੰਦੇ, ਤੁਹਾਨੂੰ ਪਤਾ ਹੀ ਹੈ। ਤੇਲ ਪਾਣੀ ਜੇ ਭਾਈ ਤੁਸੀਂ ਦੇਖਣਾ ਚੈੱਕ ਕਰਕੇ ਕਿ ਕਿੰਨਾ ਕੁ ਆ ਲੋਕਾਂ ਦੇ ਵਿੱਚ ਵਿਰੋਧ ਦਾ, ਕਿੰਨਾ ਕੁ ਤੇਲ ਪਾਣੀ ਹੈ, ਤਾਂ ਤੁਸੀਂ ਜਾ ਸਕਦੇ ਹੋ ਉੱਥੇ, ਕਰ ਲਓ ਸੈਟਿੰਗ ਕਿ ਹਾਂ ਭਾਈ 200 ਮੀਟਰ ਦੂਰ ਰਹੋ। ਪਰ ਕਾਫੀ ਇਹਨਾਂ ਨੇ ਸਖਤਾਈ ਜਿਹੜੀ ਹੈ ਉਹ ਸ਼ਬਦਾਂ ਦੇ ਵਿੱਚ ਵਿਖਾਈ ਹੈ। ਪਰ ਗੱਲ ਇਹ ਹੈ ਕਿ ਠੀਕ ਹੈ, ਚਲੋ ਹੋਮ ਮਿਨਿਸਟਰ ਹੋਣ ਦੇ ਨਾਤੇ ਕੋਈ ਕਹਿ ਦੇ ਕਿ ਕੋਈ ਵੱਡੀ ਗੱਲ ਨਹੀਂ ਹੈ। ਸਖਤ ਲਹਿਜੇ 'ਚ ਵੀ ਕਈ ਵਾਰ ਕਹਿਣਾ ਪੈਂਦਾ, ਕਿਉਂਕਿ JJP ਵਾਲੇ ਤਾਂ ਫਿਰ ਉਹਨਾਂ ਨੂੰ ਪਤਾ ਡਰ ਕੇ ਭੱਜ ਜਾਣਗੇ, ਉਹਨਾਂ ਦੇ ਸਿਰ 'ਤੇ ਸਰਕਾਰ ਚੱਲੀ ਜਾਂਦੀ ਆ। ਤਾਂ ਗੱਲ ਇਹ ਆ ਕਿ ਤੁਸੀਂ ਆਪਣੇ ਵਿਧਾਇਕ ਨੂੰ ਵੀ ਸਮਝਾਓ ਨਾ। ਉਹ ਮਾਵਾਂ ਦੀਆਂ ਗਾਲਾਂ ਕੱਢਦਾ ਗੰਦੀਆਂ ਕਿਸਾਨਾਂ ਨੂੰ, ਤੇ ਗਨਮੈਨਾਂ ਦੀ ਸ਼ਹਿਰ ਤੇ ਪੁਲਿਸ ਦੀ ਸ਼ਹਿਰ ਤੇ ਇਕੱਲਾ ਆਵੇ ਜਾ ਕੇ ਕਿਸਾਨਾਂ ਨੂੰ ਕੱਢੇ ਖਗਾਲ। ਫਿਰ ਉਹਦਾ ਹਾਲ ਤੁਹਾਨੂੰ ਪਤਾ ਹੀ ਹੈ। ਅਸੀਂ ਬਾਕੀ ਸ਼ਹਿਰ ਮਲੋਟਦੇ, ਐਵੇਂ ਨਹੀਂ ਚੌਧਰ ਘੋਟਦੇ, ਉਹ ਫਿਰ ਗਾਣੇ ਬਣ ਜਾਂਦੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਬੰਦੇ ਤੁਹਾਡਾ ਇਸ ਤਰ੍ਹਾਂ ਦਾ ਰੁਖ ਰੱਖਦੇ ਆ ਕਿ ਕੋਈ ਗਾਲ ਮੰਦਾ ਕੱਢਦੇ, ਚਲੋ ਕਿਸਾਨ ਤਾਂ ਉਹ ਦੁਖੀ ਹੈ ਜਦੋਂ ਤੁਸੀਂ ਉਹਨਾਂ ਦੀ ਦਾਦ ਫਰਿਆਦ ਕੋਈ ਸੁਣਦੇ ਹੀ ਨਹੀਂ। ਉਲਟਾ ਕਦੇ ਕਰੋਨਾ ਦੇ ਨਾਂ ਤੇ ਬਦਨਾਮ, ਕਦੇ ਖਾਲਿਸਤਾਨ ਦੇ ਨਾਮ ਤੇ ਬਦਨਾਮ, ਉਲਟਾ ਤੁਸੀਂ ਉਹਨਾਂ ਨੂੰ ਗੰਦਮੰਦ ਬੋਲਦੇ ਹੋ। ਤਾਂ ਉਹਨਾਂ ਦਾ ਗੁੱਸਾ ਤੇ ਹੈ ਹੀ ਹੈ। ਪਰ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਉਲਟਾ ਕਹਿ ਰਹੇ ਹੋ ਕਿ ਹਾਂ ਭਾਈ ਸਾਰਾ ਨੁਕਸ ਕਿਸਾਨਾਂ ਦਾ 200 ਮੀਟਰ, ਤੁਸੀਂ ਉਹ ਕਾਨੂੰਨ ਤੇ ਦਿਖਾ ਦਿਓ ਨਾ ਕਿ ਜਿਹਦੇ 'ਚ ਕੋਈ ਵੀ ਪ੍ਰੋਟੈਸਟਰ ਹੈ ਜਿਹੜਾ ਉਹ ਲੀਡਰ ਦੇ 200 ਮੀਟਰ ਨੇੜੇ ਨਹੀਂ ਆ ਸਕਦਾ। ਕਾਨੂੰਨ ਤੇ ਦੱਸੋ ਨਾ। ਜੀ ਕਾਨੂੰਨ ਇਹਨਾਂ ਨੇ ਸਵਾਦ ਜਿਹੜਾ ਜੀ ਦੱਸਣਾ ਹੈਗਾ ਆ। ਕਹਿੰਦੇ ਜੀ ਹੁਣ ਕਮਾਲ ਹੀ ਹੋ ਗਈ, ਮਹਿਕਮੇ ਨੇ ਮੰਗ ਲਏ ਬਾਦਲ ਵਾਲੀ ਫੋਟੋ ਵਾਲੇ ਕਾਰਡ। ਇੱਕ ਤੇ ਚਿੱਤੇ ਨੂੰ ਚੇਤੇ ਕਰਦੇ ਆ ਕਿ ਉਹ ਗੱਲ ਤਾਂ ਨਹੀਂ ਕਿ ਬਾਦਲ ਸਾਹਿਬ ਨੂੰ ਚੇਤੇ ਕਰ ਰਹੇ ਨੇ, ਜਾਂ ਬਾਦਲ ਸਾਹਿਬ ਹੀ ਕਹਿੰਦੇ ਆ ਵੀ ਚੇਤੇ ਆਵਾਂਗੇ, ਜ਼ਰੂਰ ਚੇਤੇ ਆਉਣ ਵਾਲੇ। ਚੇਤੇ ਆ ਗਏ ਫਿਰ ਬਾਦਲ ਸਾਹਿਬ ਕੇ। ਅਸਲ ਦੇ ਵਿੱਚ ਕੀ ਹੈ ਕਿ ਬੜੀ ਅਜੀਬੋ ਗਰੀਬ ਦੀ ਗੱਲ ਨਿਕਲੀ ਆ। ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਨਵੀਨ ਗੜਵਾਲ ਜਿਹੜੇ ਉਹ ਮੰਨਦੇ ਵੀ ਆ ਕਿ ਹਾਂਜੀ ਇਹ ਜਿਹੜੇ ਫਾਰਮ ਆ ਇਹ ਬਾਦਲ ਵਾਲੇ ਰਾਸ਼ਨ ਕਾਰਡ ਦੀ ਫੋਟੋ ਲਗਾਉਣ ਵਾਲੇ ਜਿਹੜੇ ਆ ਉਹ ਦਸਤਾਵੇਜ਼ ਦੇ ਤੌਰ ਤੇ ਮੰਗੇ ਗਏ ਸਨ, ਪਰ ਇਹ ਗਲਤੀ ਨਾਲ ਲਿਖਿਆ ਗਿਆ ਸੀਗਾ ਤੇ ਇਸ ਫਾਰਮ ਨੂੰ ਹੁਣ ਠੀਕ ਕਰਵਾਇਆ ਗਿਆ। ਮੈਂ ਸਭ ਤੋਂ ਪਹਿਲਾਂ ਨਵੀਨ ਗੜਵਾਲ ਜੀ ਦਾ ਇਹ ਬਿਆਨ ਜਿਹੜਾ ਹੈ ਉਹ ਕੋਟ ਕਰ ਦੇਣਾ। ਅਸਲ ਦੇ ਵਿੱਚ ਕੀ ਆ ਕਿ ਤੁਹਾਨੂੰ ਪਤਾ ਹੀ ਆ ਬਹੁਤ ਸਾਰੀਆਂ ਸਟੇਟਾਂ ਜਾਂ ਕਹ ਲਓ ਇੰਡੀਆ ਗੌਰਮੈਂਟ, ਵੈਸੇ ਇੰਡੀਆ ਗੌਰਮੈਂਟ ਦਾ ਕੱਲ ਝੂਠ ਵੀ ਫੜਾਂਗੇ ਆਪਾਂ ਇਸ ਮਾਮਲੇ 'ਚ, ਦੇਖਾਂਗੇ ਕਰਕੇ ਸੱਚ ਕੀ ਆ। ਉਹ ਤਾਂ ਕਹਿੰਦੇ ਆ ਕਿ ਇੰਡੀਆ ਦੇ ਵਿੱਚ ਥੋੜੇ ਜਿਹੇ ਬੱਚੇ ਜਿਹੜੇ ਆ ਉਹ ਅਨਾਥ ਹੋਏ ਆ, ਪਰ ਦੇਖਾਂਗੇ ਚੈੱਕ ਕਰਕੇ, ਰਿਐਲਿਟੀ ਚੈੱਕ ਕਰਕੇ। ਪਰੰਤੂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਐਲਾਨ ਕੀਤਾ ਗਿਆ ਸੀ। ਮੈਂ ਕਹਿੰਦਾ ਕਿ ਐਲਾਨ ਮਾੜਾ ਨਹੀਂ ਹੈ, ਚਾਹੇ ਉਹ ਸਟੇਟ ਨੇ ਕੀਤਾ, ਚਾਹੇ ਉਹ ਇੰਡੀਆ ਗੌਰਮੈਂਟ ਨੇ ਕੀਤਾ, ਸੈਂਟਰ ਨੇ ਕੀਤਾ, ਕਿ ਹਾਂ ਭਾਈ ਅਨਾਥ ਬੱਚੇ ਜਿਨ੍ਹਾਂ ਦੇ ਮਾਂ-ਬਾਪ ਵੀ ਕਰੋਨਾ ਖਾ ਗਿਆ, ਨਿਕਲ ਗਿਆ, ਤਾਂ ਉਹਨਾਂ ਦੀ ਜ਼ਿੰਦਗੀ ਨੂੰ ਕੁਛ ਸੌਖਿਆਂ ਕਰਨ ਵਾਸਤੇ ਕੋਈ ਮੁਆਵਜ਼ਾ ਰਾਸ਼ੀ ਦਿੱਤੀ ਜਾਂਦੀ ਹੈ ਜਾਂ ਪੈਨਸ਼ਨ ਦਿੱਤੀ ਜਾਂਦੀ ਹੈ, ਜਿਵੇਂ ਅਰਵਿੰਦ ਕੇਜਰੀਵਾਲ ਨੇ ਪਹਿਲ ਕੀਤੀ ਸੀਗੀ। ਤਾਂ ਸਾਰਿਆਂ ਨੇ ਕੀਤਾ, ਦੈਟਸ ਗੁੱਡ। ਮੈਂ ਕਹੂੰਗਾ ਕਿ ਅੱਛੀ ਚੀਜ਼ ਹੈ। ਕੈਪਟਨ ਅਮਰਿੰਦਰ ਸਿੰਘ ਭੂਰਾ ਨੇ ਵੀ ਇਸ ਤਰ੍ਹਾਂ ਦਾ ਐਲਾਨ ਕੀਤਾ ਸੀ, ਮੇਰੇ ਖਿਆਲ ਦੇ ਨਾਲ 51,000 ਰੁਪਇਆ ਇਹਨਾਂ ਨੇ ਮੁਆਵਜ਼ਾ ਆਖਿਆ ਸੀਗਾ, ਕਿ ਨਾਲ ਹੀ ਬੱਚਿਆਂ ਦੀ ਮੁਫਤ ਪੜ੍ਹਾਈ ਤੇ ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ ਦੀ ਗੱਲ ਕੀਤੀ ਸੀ। ਕੁਛ ਇਸ ਤਰ੍ਹਾਂ ਮਤਲਬ ਕਿ ਇਹਨਾਂ ਦੀਆਂ ਸਕੀਮਾਂ ਸੀਗੀਆਂ, ਅਨਾਥ ਬੱਚਿਆਂ ਵਾਲਾ ਵੀ ਮਸਲਾ ਸੀਗਾ ਉਹਦੇ 'ਚ। ਤਾਂ ਹੋਇਆ ਕੀ ਆ ਕਿ ਜਿਹੜੀਆਂ ਲਿਸਟਾਂ ਤਿਆਰ ਕਰਨ ਵਾਸਤੇ ਕਿਹਾ ਗਿਆ, ਮਤਲਬ ਕਿ ਇਸ ਸਾਰੇ ਮਾਮਲੇ ਦੇ ਵਿੱਚ ਖਾਸ ਤੌਰ ਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂੰ ਇੱਕ ਪੱਤਰ ਜਿਹੜਾ ਭੇਜਿਆ ਗਿਆ ਕਿ ਤੁਸੀਂ ਭਾਈ ਦੱਸੋ ਕਿ ਕਿਹੜੇ ਕਿਹੜੇ ਪਰਿਵਾਰ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚ ਮਾਂ-ਬਾਪ ਜਿਹੜੇ ਚਲ ਗਏ ਆ, ਜਾਂ ਮੁਆਵਜ਼ਾ ਜਿਹੜਾ ਪਰਿਵਾਰ ਕਿਸੇ ਨੂੰ ਚਾਹੀਦਾ। ਤਾਂ ਉਹਦੇ ਵਿੱਚ ਹੁਣ ਕੀ ਹੋਇਆ ਕਿ ਨਾਲ ਇਹਨਾਂ ਨੇ ਸ਼ਰਤ ਰੱਖ ਦਿੱਤੀ, ਉਹ ਜਿਹਨੇ ਖਾਨੇ ਬਣਾਏ ਸੀ ਕਿ ਦਰਕਾਰ ਆ ਦਰਕਾਰ ਆ, ਨਾਲ 7ਵੇਂ ਨੰਬਰ ਦਾ ਖਾਨਾ ਇਹ ਰੱਖ ਦਿੱਤਾ ਗਿਆ ਕਿ ਬਾਦਲ ਵਾਲੇ ਜਿਹੜੇ ਰਾਸ਼ਨ ਕਾਰਡ ਆ ਉਹਦੀ ਫੋਟੋ ਕਾਪੀ ਲਾਓ। ਮਤਲਬ ਕਿ ਉਹ ਬਾਦਲ ਸਾਹਿਬ ਤੁਹਾਨੂੰ ਚੇਤੇ ਆ ਜਾਣਗੇ, ਇੱਕ ਰਾਸ਼ਨ ਕਾਰਡ ਹੁੰਦਾ ਸੀ, ਉਹਦੇ 'ਚ
ਹੱਥ ਜੋੜ ਕੇ ਖਲੋਤੇ ਆ। ਤੇ ਦੂਜੀ ਸਾਈਡ ਮਤਲਬ ਕਿ ਜੇ ਵੇਖੀਏ ਤਾਂ ਸੱਜੇ ਪਾਸੇ ਉਹਨਾਂ ਦੇ ਜਮਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੈ ਜਿਹੜੇ, ਉਹਨਾਂ ਦੀ ਤਸਵੀਰ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਉਹ ਆਪਣੇ ਜਵਾਈ ਨੂੰ ਕਹਿ ਰਹੇ ਹੋਣ ਕਿ ਇੰਨੇ ਰਿਸ਼ਤੇਦਾਰ ਯਾਰ ਟਾਲਾ ਕਰ ਦਿਓ, ਸਾਰਿਆਂ ਨੂੰ ਕਿੱਥੇ ਕਿੱਥੇ ਸੈੱਟ ਕਰਾਂ, ਹੱਥ ਜੋੜ ਰਹੇ ਹੋਣ। ਇਸ ਤਰ੍ਹਾਂ ਤਸਵੀਰ ਸੀਗੀ ਉਹ। ਤਾਂ ਉਹਨਾਂ ਨੂੰ ਆਪਾਂ ਨੀਲੇ ਕਾਰਡ ਦੇ ਤੌਰ 'ਤੇ ਜਾਣਦੇ ਹਾਂ। ਵੈਸੇ ਸਾਰੇ ਪੰਜਾਬ ਦੀ ਤਕਰੀਬਨ ਬਣ ਗਏ ਸੀ। ਇਹਨਾਂ ਦੇ ਰਾਜ ਦੇ ਵਿੱਚ ਮੌਜ ਬੜੀ ਲੁੱਟੀ ਹੈ ਲੋਕਾਂ ਨੇ। ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਵਾਲੇ ਵੀ ਨੀਲੇ ਕਾਰਡ ਉਪਭੋਗਤਾ ਵੱਜਦੇ। ਠੀਕ ਹੈ, ਚਲੋ ਉਹ ਜ਼ਮਾਨਾ ਚਲੇ ਗਿਆ, ਹੁਣ ਇਹਨਾਂ ਦੀ ਸਰਕਾਰ ਵਾਲਾ ਉਹ ਦੌਰ ਚਲੇ ਗਿਆ। ਪਰੰਤੂ ਇੱਥੇ ਅਫਸਰਾਂ ਨੇ ਉਹ ਕਾਰਡ ਮੰਗ ਲਏ, ਜਦ ਕਿ ਉਹ ਕਾਰਡ ਹੁਣ ਹੈ ਹੀ ਨਹੀਂ ਹੈ, ਉਹ ਚੱਲਦੇ ਨਹੀਂ, ਉਹ ਵੈਲਿਡ ਵੀ ਨਹੀਂ ਹੈ। ਕਿਉਂ? ਕਿਉਂਕਿ ਕੈਪਟਨ ਸਰਕਾਰ ਨੇ ਇਹਨਾਂ ਦੀ ਥਾਂ ਤੇ ਸਮਾਰਟ ਰਾਸ਼ਨ ਕਾਰਡ ਲੈ ਆਉਂਦੇ ਸੀਗੇ। ਫੋਟੋ ਕੈਪਟਨ ਅਮਰਿੰਦਰ ਸਿੰਘ ਦੀ ਲਾਉਣੀ ਭੁੱਲੇ ਨਹੀਂ ਸੀਗੇ, ਬਕਾਇਦਾ ਫਿਰ ਉਹ ਫੋਟੋ ਪ੍ਰਿੰਟ ਕਰਕੇ ਇਹਨਾਂ ਨੇ ਦੁਬਾਰਾ ਵੰਡੇ ਸੀ। ਕਈ ਲੱਖ ਰੁਪਇਆ ਉਹਦੇ ਤੇ ਕਾਸਟ ਆਇਆ ਸੀਗਾ, ਮਤਲਬ ਕਿ ਫੋਟੋ ਲਾਉਣ ਦਾ, ਪ੍ਰਿੰਟ ਕਰਨ ਦਾ। ਸੋ ਉਹ ਰਿਹਾ ਹੀ ਨਹੀਂ ਹੈ ਜਦ ਕਾਰਡ, ਤਾਂ ਇਸ ਤਰ੍ਹਾਂ ਕਿਵੇਂ ਮੰਗਿਆ ਗਿਆ? ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀ ਜਿਹੀ ਸਥਿਤੀ ਹੋ ਜਾਂਦੀ ਹੈ ਕਾਂਗਰਸ ਦੀ ਕਿ ਇਹਨਾਂ ਦੇ ਰਾਜ ਦੇ ਵਿੱਚ ਸੱਚਿਓਂ ਪਿੱਟਦੇ ਆ ਕਿ ਬਾਦਲਾਂ ਦਾ ਇਨਫਲੂਐਂਸ ਹੈ। ਉਹ ਕਈ ਵਾਰ ਮੈਨੂੰ ਲੱਗਦਾ ਆ ਕਿ ਠੀਕ ਆ, ਦੱਬੇ ਖਾਤੇ ਰਹਿ ਜਾਂਦਾ, ਪਰ ਕਈ ਵਾਰ ਅਚਨਚੇਤੀ ਉਹ ਪ੍ਰਗਟ ਵੀ ਹੋ ਜਾਂਦਾ। ਇੱਕ ਵਾਰੀ ਮਨਪ੍ਰੀਤ ਬਾਦਲ ਨੇ ਤਾਂ ਸੁਖਬੀਰ ਸਿੰਘ ਬਾਦਲ ਬਾਰੇ ਇੱਥੋਂ ਤੱਕ ਕਿਹਾ ਸੀਗਾ ਕਿ ਇਹ SSP ਨੂੰ ਮੰਦਾ ਚੰਗਾ ਬੋਲਦਾ, ਮਤਲਬ ਕਿ ਬਠਿੰਡੇ ਵਾਲੇ ਨੂੰ। ਤੇ SSP ਹੈ ਜਿਹੜਾ, ਮੈਂ ਪਿੰਡ ਜਾਵਾਂ ਤੇ ਮੁਕਤਸਰ ਵਾਲਾ SSP ਕਦੇ ਉੱਥੇ ਮੈਨੂੰ ਤਾਂ ਟੱਕਰਦਾ ਹੀ ਨਹੀਂ DC ਤੱਕ। ਜਦੋਂ ਇਹ ਆਏ ਆ ਉਦੋਂ ਇਹ ਸੂਰਤ ਹਾਲ ਸੀਗੀ। ਖੈਰ, ਇੱਕ ਵਾਰੀ ਫਿਰ ਬਾਦਲ ਚੇਤੇ ਜ਼ਰੂਰ ਆਇਆ, ਪਰ ਲੋਕਾਂ ਨੂੰ ਅੱਜ ਕੱਲ੍ਹ ਉਹ ਦਿਖਾਲੀ ਘੱਟ ਦਿੰਦੇ ਆ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਕਟਿਵ ਪੋਲੀਟਿਕਸ ਤੋਂ ਉਹ ਰਿਟਾਇਰ ਹੋ ਚੁੱਕੇ ਆ। ਇਲੈਕਸ਼ਨ ਦੇ ਵਿੱਚ ਥੋੜ੍ਹਾ ਬਹੁਤਾ ਜ਼ਰੂਰ ਕੰਮ ਕਰਦੇ, ਦਿਖਾਲੀ ਦੇਣਗੇ, ਪਰ ਇਹਦੇ ਨਾਲ ਚੇਤਿਆਂ 'ਚ ਤਾਜ਼ਾ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਜੀ ਬਾਦਲ। ਜੀ, ਅਗਲੀ ਗੱਲ ਕਰੀਏ, ਕਹਿੰਦੇ ਸਿੱਟ ਦਾ ਖੁਲਾਸਾ ਆ ਪ੍ਰੇਮੀਆਂ ਨੇ ਹੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ। ਹਾਂਜੀ, ਦੇਖੋ ਗੱਲ ਇਹ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੇ ਵਿੱਚ ਜੋ ਵੀ ਹੁਣ ਤੱਕ ਕਮਿਸ਼ਨ ਬਣਿਆ, ਜਾਂ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ SIT ਬਣੀ, ਰਣਵੀਰ ਸਿੰਘ ਖੱਟੜਾ ਹੋਰਾਂ ਨੇ ਜਿਹੜੀ ਲੀਡ ਕੀਤੀ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਉਸ ਟਾਈਮ ਪੰਜਾਬ ਦੇ ਵਿੱਚ ਇੱਕ ਆਵਾਜ਼ ਵੀ ਸੀਗੀ ਕਿ ਇਹ ਕੰਮ ਜਿਹੜਾ ਆ ਉਹ ਇਹਨਾਂ ਨੇ ਕੀਤਾ ਹੋ ਸਕਦਾ ਆ। ਤਾਂ ਠੀਕ ਹੈ, ਉਸੇ ਤਰਜ਼ ਅਮਲ ਤੇ ਇਹਨਾਂ ਨੇ ਕੰਮ ਕੀਤਾ। SIT ਨੇ ਫਿਰ ਦਾਅਵਾ ਕੀਤਾ ਕਿ ਜਿਹੜੇ 6 ਡੇਰਾ ਪ੍ਰੇਮੀ ਆ ਇਹਨਾਂ ਨੇ ਕੀਤਾ। ਉਹਦੇ 'ਚ ਉਹੀ ਕਹਾਣੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪਲੈਨਿੰਗ ਕੀਤੀ, ਕਿਉਂਕਿ ਇਹ ਦੁਖੀ ਸੀਗੇ ਇਸ ਗੱਲ ਤੋਂ, ਕਿਉਂਕਿ ਹਰਜਿੰਦਰ ਸਿੰਘ ਮਾਂਝੀ ਹੋਰਾਂ ਦਾ ਜਿਹੜਾ ਦੀਵਾਨ ਸੀ ਉਹਦੇ ਵਿੱਚ ਲੋਕਟ ਵਗੈਰਾ ਸੁੱਟੇ ਗਏ ਸੀਗੇ। ਇਹਨਾਂ ਨੇ ਅਪਮਾਨ ਸਮਝਿਆ, ਬੇਇੱਜ਼ਤੀ ਸਮਝੀ, ਫਿਰ ਉਸ ਤੋਂ ਬਾਅਦ ਇਸ ਕਾਰੇ ਨੂੰ ਅੰਜਾਮ ਦਿੱਤਾ। ਬਾਕੀ ਗੱਲਾਂ ਸਭ ਤੁਹਾਨੂੰ ਪਤਾ ਹੀ ਹੈ, ਉਹੀ ਕਹਾਣੀ ਇਹਨਾਂ ਨੇ ਨਵੀਂ ਹੈ। SIT ਜਿਹੜੀ ਕਿ ਨਵੀਂ ਤਾਂ ਨਹੀਂ ਹੈ, ਸਿਰਫ ਤੇ ਸਿਰਫ SIT ਦਾ ਚੀਫ ਹੈ ਜਿਹੜਾ ਉਹ ਹੀ ਬਦਲਿਆ ਸੀਗਾ। ਪਰੰਤੂ ਇਹਦੇ ਵਿੱਚ ਜਿਵੇਂ ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਤੇ ਉਹਦੀ ਇੱਕ ਪੁਖਤਗੀ ਹੋਈ ਆ, ਉਹਦੀ ਪ੍ਰੋੜਤਾ ਕੀਤੀ ਨੇ ਕਿ ਐਤਕੀ ਐਵੀਡੈਂਸ ਥੋੜ੍ਹੇ ਜਿਹੇ ਮਜ਼ਬੂਤ ਕੀਤੇ ਜਾ ਰਹੇ ਆ। ਮਸਲਨ ਇਹ ਦੱਸਿਆ ਜਾ ਰਿਹਾ ਕਿ ਜਿਸ ਸਟੇਸ਼ਨਰੀ ਦੀ ਦੁਕਾਨ ਤੋਂ ਇਹਨਾਂ ਨੇ ਕਾਗਜ਼ ਵਗੈਰਾ ਲਿਆ ਸੀ, ਰੈਨੋਲ ਦੇ ਪੈਨ ਜਾਂ ਮਾਰਕਰ ਲਏ ਸੀਗੇ, ਉਹ ਵੀ ਉਹਨਾਂ ਨੇ ਵਿੱਚ ਪਾਇਆ ਕਿ ਅਸੀਂ ਉਹਨਾਂ ਤੋਂ ਵੈਰੀਫਾਈਡ ਕਰਵਾ ਲਿਆ। ਖੈਰ, ਹੁਣ ਵੇਖਾਂਗੇ ਕਿ ਅੱਗੇ ਇਸ ਗੱਲ ਨੂੰ ਕਿਵੇਂ ਤੋਰਿਆ ਜਾਂਦਾ। ਪਰ ਜਿਹੜੀ ਇਹਨਾਂ ਦੀ ਹੁਣ ਜਾਂਚ ਪੜਤਾਲ, ਪਹਿਲੀ ਗੱਲ ਤਾਂ ਇਹ ਆ ਕਿ SIT ਦੀ ਜਾਂਚ ਪੜਤਾਲ ਦੇ ਕਾਗਜ਼ ਬਹੁਤ ਈਜ਼ਲੀ ਪੱਤਰਕਾਰਾਂ ਕੋਲ ਪਹੁੰਚ ਗਏ, ਔਰ ਖ਼ਾਸ ਤੌਰ 'ਤੇ ਇੱਕ ਚੈਨਲ ਜਿਹੜਾ ਕਿ ਕਾਰਪੋਰੇਟ ਦਾ ਹੀ ਚੈਨਲ ਆ, ਇਸ ਟਾਈਮ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਉਹਦੀ ਪਕੜ ਆ, ਤੇ ਉਹਦੇ 'ਤੇ ਬਹੁਤ ਆਸਾਨੀ ਦੇ ਨਾਲ ਡਾਕੂਮੈਂਟ ਆ ਜਾਂਦੇ ਨੇ ਤੇ ਪੱਤਰਕਾਰ ਦਿਖਾਉਂਦੇ ਵੀ ਆ, ਪੜ੍ਹਦੇ ਵੀ ਆ, ਉਹਦੇ 'ਤੇ ਮਤਲਬ ਕਿ ਬਹਿਸ ਬਸਈਆ ਵੀ ਕਰਦੇ ਆ। ਤੁਸੀਂ ਸਮਝ ਸਕਦੇ ਹੋ ਕਿ ਐਨ ਮੌਕੇ 'ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਘਿਰਿਆ ਪਿਆ, ਨਾ ਸਿਰਫ ਆਪਣੇ ਅੰਦਰੂਨੀ ਕਲੇਸ਼ ਕਰਕੇ ਬਲਕਿ ਬਰਗਾੜੀ ਦੇ ਵਿੱਚ ਵੀ ਫੌਜਾਂ ਜਿਹੜੀਆਂ ਤਿਆਰ ਹੋ ਰਹੀਆਂ, ਦੀਪ ਸਿੱਧੂ ਵੀ ਚਿਹਰੇ ਦੇ ਵਜੋਂ ਉੱਥੇ ਗੇੜੇ ਮਾਰ ਰਿਹਾ, ਸਾਰਾ ਕੁਝ ਹੋ ਰਿਹਾ। ਤਾਂ ਐਨ ਮੌਕੇ 'ਤੇ SIT ਦੀ ਐਡੀ ਮਹੱਤਵਪੂਰਨ ਇਨਵੈਸਟੀਗੇਸ਼ਨ ਕਿੱਦਾਂ ਲੀਕ ਹੋ ਗਈ। ਈਵਨ ਦੈਟ ਕਿ ਇਹ ਵੀ ਦੱਸਿਆ ਗਿਆ ਕਿ ਇਹਨੂੰ ਸਰਜੀਕਲ ਆਪਰੇਸ਼ਨ ਦਾ ਨਾਮ ਦਿੱਤਾ ਗਿਆ ਸੀ ਜਦੋਂ ਇਹਨਾਂ ਨੂੰ ਫੜਿਆ ਗਿਆ, ਕਿ ਕਿਵੇਂ ਅਫਸਰਾਂ ਤੋਂ ਵੀ ਗੱਲ ਲੁਕਾਈ ਗਈ, ਕਿਵੇਂ ਕੁਝ ਇੰਸਪੈਕਟਰ ਰੈਂਕ ਦੇ ਜਾਂ SHO ਜਿਹੜੇ ਸੀਗੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਕਿ ਇੱਕ ਬੰਦੇ ਕਿਤੇ ਭੱਜ ਨਾ ਪਾਉਣ। ਉਹ ਸਾਰੀਆਂ ਗੱਲਾਂ ਜਿਹੜੀਆਂ ਖੁਫੀਆ ਗੱਲਾਂ ਹੁੰਦੀਆਂ ਨੇ,
ਜਿਹੜੀ ਪੁਲਿਸ ਦੀ ਇਸ ਤਰ੍ਹਾਂ ਦੀ ਹਿਕਮਤ ਅਮਲੀ ਹੁੰਦੀ ਆ, ਸਟਰੈਟਜੀ ਹੁੰਦੀ ਆ, ਜਿਹੜੀ ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੌਨਫੀਡੈਂਸ਼ੀਅਲ ਹੁੰਦੀ ਆ, ਉਹ ਯਕਦਮ ਬਾਹਰ ਆ ਗਈ ਆ, ਕਾਗਜ਼ ਬਾਹਰ ਆ ਗਏ ਆ। ਤੁਸੀਂ ਆਪ ਇਸ ਚੀਜ਼ ਨੂੰ ਜੋੜ ਸਕਦੇ ਹੋ ਕਿ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ ਆਈ ਵਾਸ਼ ਇੱਕ ਕਾਰਵਾਈ ਕਰ ਰਿਹਾ ਕਿ ਲੋਕ ਵੀ ਠੰਡੇ ਹੋ ਜਾਣ, ਨਾਲ ਇਹ ਆ ਕਿ ਹਾਈ ਕਮਾਨ ਨੂੰ ਮਿਲਣਾ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਜਾਂ ਪਰਸੋਂ ਮਿਲ ਸਕਦੇ ਆ, ਤਾਂ ਕਿਤੇ ਨਾ ਕਿਤੇ ਉੱਥੇ ਵੀ ਇਹਨਾਂ ਚੀਜ਼ਾਂ ਨੂੰ ਦਿਖਾਇਆ ਜਾਵੇ ਕਿ ਲਓ ਜੀ ਅਸੀਂ ਬੰਦੇ ਪਕੜ ਲਏ ਨੇ, ਬੰਦੇ ਅਸੀਂ ਪਕੜ ਲਏ ਨੇ, ਇਸ ਵਾਰੀ ਸਬੂਤ ਸਾਡੇ ਕੋਲ ਪੁਖਤਾ ਨੇ, ਜਿਵੇਂ ਸਾਨੂੰ ਪਾਵਰਾਂ ਮਿਲੀਆਂ ਬਸ ਅਸੀਂ ਇਹ ਘੜੇ ਤੋਂ ਕੌਲਾ ਚੱਕ ਦਿੱਤਾ। ਸੋ ਕਹਾਣੀ ਉਹੀ ਆ। ਹੁਣ ਇਸ ਕਹਾਣੀ ਨੂੰ ਅਦਾਲਤ 'ਚ ਕਿਵੇਂ ਐਸਟੈਬਲਿਸ਼ ਕੀਤਾ ਜਾਊਗਾ, ਕਿੰਨੀ ਸਜ਼ਾ ਹੋਊਗੀ, ਪਰ ਸਭ ਤੋਂ ਵੱਡੀ ਗੱਲ ਹੈ ਕਿ ਕੜੀ ਜੁੜਦੀ ਹੈ ਜਿਹੜੀ ਉਹ ਮਹਿੰਦਰਪਾਲ ਬਿੱਟੂ ਦੇ ਨਾਲ ਜੁੜਦੀ ਆ ਕਿ ਸਾਰੀ ਇਸ ਜਿੱਦਾਂ ਕਹਿ ਲਓ ਕਿ ਟੋਲੀ ਨੂੰ ਜੇ ਕੋਈ ਗਾਈਡ ਕਰ ਰਿਹਾ ਸੀ ਜਾਂ ਅਗਵਾਈ ਕਰ ਰਿਹਾ ਸੀ ਉਹ ਮਹਿੰਦਰਪਾਲ ਬਿੱਟੂ, ਉਹ ਹੈ ਨਹੀਂ ਸੰਸਾਰ ਦੇ ਵਿੱਚ ਇਸ ਟਾਈਮ, ਉਹ ਤਾਂ ਕਤਲ ਹੋ ਗਿਆ। ਫਿਰ ਜਿਹੜੇ 3 ਬੰਦਿਆਂ ਦਾ ਜ਼ਿਕਰ ਕੀਤਾ ਜਾ ਰਿਹਾ ਉਹ ਭਗੌੜੇ ਆ, ਤਾਂ ਗੱਲ ਪਿੱਛੇ ਨੂੰ ਕਿਵੇਂ ਤੁਰੇਗੀ ਇੱਕ ਬਹੁਤ ਵੱਡਾ ਸਵਾਲ ਆ ਕਿ ਜਿਹੜੇ ਡੇਰਾ ਪ੍ਰੇਮੀ ਪੁੱਛੇ ਬਗੈਰ ਡੇਰਾ ਮੁਖੀ ਤੋਂ ਡੇਰਾ ਨਹੀਂ ਛੱਡ ਕੇ ਆਉਂਦੇ ਘਰਾਂ ਨੂੰ, ਉਹ ਆਪਣੇ ਪੱਧਰ ਤੇ ਕਿਸੇ ਅਪਮਾਨ ਕਰਕੇ ਏਡਾ ਵੱਡਾ ਫੈਸਲਾ ਲੈ ਲੈਣਗੇ। ਜੇ ਇਹਨਾਂ ਨੇ ਫਿਰ ਬੇਅਦਬੀ ਆਪਣੇ ਪੱਧਰ ਤੇ ਕਰਨੀ ਹੁੰਦੀ ਤਾਂ 2007 'ਚ ਹੀ ਜਦੋਂ ਕਲੈਸ਼ ਸ਼ੁਰੂ ਹੋਏ ਆ, ਜਦੋਂ ਗੁਰੂ ਸਾਹਿਬ ਦੀ ਸਾਂਗ ਇਹਨੇ ਲਾਈ ਆ, ਫਿਰ ਤੇ ਉਦੋਂ ਹੀ ਹੋ ਜਾਣੇ ਚਾਹੀਦੇ ਸੀਗੇ। ਸਮਝਦੇ ਹੋ ਨਾ, ਇਹ ਗੱਲ ਤਾਂ ਕਾਮਨ ਸੈਂਸ ਦੀ ਆ। ਇੱਥੇ ਬੜੀ ਸਧਾਰਨ ਗੱਲ ਆ ਕਿ ਜੇ ਬੇਅਦਬੀ ਪ੍ਰੇਮੀਆਂ ਨੇ ਇਸ ਤਰ੍ਹਾਂ ਆਪਣੇ ਪੱਧਰ ਤੇ ਕਰਨੀ ਹੁੰਦੀ ਹੈ ਹੇਠਲੇ ਪੱਧਰ ਤੇ ਸਿੱਖਾਂ ਦੇ ਨਾਲ ਕਲੈਸ਼ ਜਿਹੜੇ 2007 ਤੋਂ ਸ਼ੁਰੂ ਹੋਏ ਸੀ ਸਿੱਧੇ ਤੌਰ ਤੇ, ਤਾਂ ਫਿਰ ਤਾਂ ਬਹੁਤ ਪਹਿਲਾਂ ਇਹ ਸਿਲਸਿਲਾ ਸ਼ੁਰੂ ਹੋ ਜਾਣਾ ਚਾਹੀਦਾ ਸੀਗਾ। ਤੇ ਇਸ ਕਰਕੇ ਇਹ ਗੱਲ ਜਿਹੜੀ ਆ ਉਹ ਸਾਜ਼ਿਸ਼ਕਰਤਾ ਤੱਕ ਪਹੁੰਚੇਗੀ। ਵੱਡਾ ਸਵਾਲ ਇਹ ਆ। ਫਿਰ ਦੂਜੇ ਨੰਬਰ ਤੇ ਇਹ ਆ ਕਿ ਇਹ ਡੇਰਾ ਪ੍ਰੇਮੀ ਕਿੰਨੀ ਕੁ ਸਜ਼ਾ ਖਾਣਗੇ ਜੇ ਮੰਨ ਲਓ ਕੱਲ੍ਹ ਨੂੰ ਇਹ ਦੋਸ਼ੀ ਵੀ ਸਾਬਤ ਹੋ ਜਾਂਦੇ ਆ। 295 ਜਾਂ ਜਿਹੜੀਆਂ ਹੋਰ ਧਾਰਾ ਇਹਨਾਂ ਨੇ ਲਾਈਆਂ ਹੋਣੀਆਂ ਨੇ ਚੋਰੀ ਵਗੈਰਾ ਦੀਆਂ, ਕਿੰਨੀ ਸਜ਼ਾ ਹੋ ਜਾਏਗੀ ਵੱਧ ਤੋਂ ਵੱਧ। ਫਿਰ ਤੀਜੀ ਚੀਜ਼ ਇਹ ਆ ਕਿ ਇਹਨਾਂ ਨੂੰ ਬੇਲ ਵਾਸਤੇ ਗਰਾਊਂਡ ਬਣਾਉਣ ਦੀ ਜ਼ਰੂਰਤ ਨਹੀਂ, ਇਹਨਾਂ ਨੂੰ ਪਹਿਲਾਂ ਬੇਲ ਮਿਲੀਆਂ ਹੋਈਆਂ ਨੇ। ਇਹ ਆਪਣੇ ਆਪ ਦੇ ਵਿੱਚ ਸਵਾਲ ਰਹੇਗਾ। ਚੌਥਾ ਮਹੱਤਵਪੂਰਨ ਸਵਾਲ ਆ ਕਿ ਇਨਵੈਸਟੀਗੇਸ਼ਨ ਹੋਈ ਹੈ, ਹੁਣ ਰਿਮਾਂਡ ਚੱਲੀ ਜਾਂਦਾ ਹੈ, ਉਸ ਤੋਂ ਬਾਅਦ ਚਾਰਜਸ਼ੀਟ ਤਿਆਰ ਹੋਊਗੀ, ਫਿਰ ਉਸ ਤੋਂ ਬਾਅਦ ਚੈਲੰਜ ਵੀ ਹੋਣੇ ਇਹਨੂੰ ਕਾਨੂੰਨੀ ਤੌਰ ਤੇ, ਇਹਨਾਂ ਨੇ ਕਰਨਾ ਹੀ ਕਰਨੇ ਆ ਚੈਲੰਜ। ਬਹੁਤ ਵੱਡੇ ਵਕੀਲ ਆ ਡੇਰੇ ਵਾਲਿਆਂ ਕੋਲੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਸ 6 ਮਹੀਨੇ ਦੇ ਪੀਰੀਅਡ ਦੇ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਜਾਂ ਵਾਅਦਾ ਕੀਤਾ ਸੀਗਾ ਕਿ ਉਸ ਮਿੱਥੇ ਜਿਹੇ ਸਮੇਂ ਦੇ ਵਿੱਚ 5 ਸਾਲ ਦਾ ਜਿਹੜਾ ਸਰਕਾਰ ਦਾ ਇੱਕ ਸਮਾਂ ਹੱਦ ਹੁੰਦੀ ਹੈ, ਤਾਂ ਕੀ ਉਹਦੇ ਵਿੱਚ ਇਨਸਾਫ ਮਿਲ ਜਾਏਗਾ। ਸੋ ਸਵਾਲ ਬੜੇ ਨੇ, ਮਤਲਬ ਕਿ ਸਾਰਾ ਕੁਛ ਜਿਹੜਾ ਉਹ ਕਰਤਾ ਰਹੇ ਨੇ, ਪਰ ਇਹ ਬਿਲਕੁਲ ਉਹੀ ਚੀਜ਼ ਆ ਜਿਹੜੀ ਕਿ ਆਪਾਂ ਕਹਿ ਸਕਦੇ ਹਾਂ ਕਿ ਸ਼ੈ ਜਾਂ ਵਸਤੂ ਜਿਹੜੀ ਪੁਰਾਣੀ ਹੋਵੇ ਉਹਦੀ ਲੇਬਲਿੰਗ ਨਵੀਂ ਸਿਰੇ ਤੋਂ ਕਰ ਦਿੱਤੀ ਗਈ ਹੋਵੇ, ਮਾਰਕੀਟਿੰਗ ਉਹਦੀ ਨਵੇਂ ਸਿਰੇ ਤੋਂ ਕਰ ਦਿੱਤੀ ਗਈ। ਜੀ ਜੀ। ਚਿੱਟਾ ਵੇਚਣ ਤੋਂ ਰੋਕਿਆ ਤਾਂ ਖਿਡਾਰੀਆਂ ਨੇ ਹੱਡ ਤੋੜ ਦਿੱਤਾ, ਪੁਲਿਸ ਫੇਰ ਵੀ ਨਹੀਂ ਜਾਗੀ। ਹਾਂਜੀ, ਖਿਡਾਰੀਆਂ ਦੇ ਹੱਡ ਤੋੜ ਦਿੱਤੇ ਆ ਜੀ, ਕਾਫੀ ਹੱਡ ਸੇਕੇ ਆ। ਇਹ ਘਟਨਾ ਜਿਹੜੀ ਆ ਬਠਿੰਡੇ ਜ਼ਿਲ੍ਹੇ ਦੀ ਆ। ਦਰਅਸਲ ਇੱਥੇ ਕੁਝ ਖਿਡਾਰੀ ਜਿਹੜੇ ਆ ਪ੍ਰੈਕਟਿਸ ਵਗੈਰਾ ਕਰਦੇ ਸੀਗੇ, ਚੌਕੇ ਪਿੰਡ ਆ, ਬੜਾ ਮਸ਼ਹੂਰ ਆ ਪਿੰਡ ਚੌਕੀ। ਤਾਂ ਉੱਥੇ ਕੋਈ ਹੈਗੇ ਸੀ, ਹੁਣ ਪਤਾ ਨਹੀਂ, ਇਹ ਤੇ ਸਾਫ਼ ਨਹੀਂ ਹੋ ਸਕਿਆ, ਘਟਨਾ 2-3 ਦਿਨ ਪਹਿਲਾਂ ਦੀ ਆ, ਤੇ ਇਹ ਨਹੀਂ ਸਾਫ਼ ਹੋਇਆ ਕਿ ਉਹ ਪੈਡਲਰ ਕੋਈ ਵੱਡੇ ਸਮਗਲਰ ਸੀਗੇ ਜਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਅਡਿਕਟਡ ਨੇ ਉਹ ਵੀ ਗਾਂ ਕੰਮ ਧੰਦਾ ਇਹੋ ਜਿਹਾ ਕਰਦੇ ਆ ਕਿ ਆਪ ਦਾ ਖਾਣ ਪਾਣ ਵੀ ਵਿੱਚੋਂ ਕੱਢ ਲੈਂਦੇ ਨੇ। ਤਾਂ ਇਸ ਤਰ੍ਹਾਂ ਮਤਲਬ ਕਿ ਉਹ ਕੁਛ ਗਲਤ ਅਨਸਰ ਜਿਹੜੇ ਸੀਗੇ ਆ ਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਸਨ। ਇਹ ਖਿਡਾਰੀ ਜਿਹੜੇ ਗਰਾਊਂਡ ਦੇ ਖੇਡ ਪ੍ਰੇਮੀ ਸੀਗੇ, ਖੇਡਣ ਵਾਲੇ ਸੀ, ਗੇਮ ਵਾਲੇ ਸੀ, ਤੇ ਇਹਨਾਂ ਨੇ ਵਿਰੋਧ ਕੀਤਾ। ਤੇ ਕਿਤੇ ਹੋਣਾ ਕੋਈ ਜਾਣ ਪਛਾਣ ਵਾਲਾ ਵੀ ਹੋ ਸਕਦਾ ਕਿ ਉਹਦੇ ਤੋਂ ਫੜ ਕੇ ਤੇ ਚਿੱਟਾ ਜਿਹੜਾ ਮਿੱਟੀ 'ਚ ਮਿਲਾ ਦਿੱਤਾ। ਇਹੀ ਆਖਿਆ ਹੋਣਾ ਸੋ ਕਿ ਭਾਈ ਪੀ ਕੇ ਬੰਦਾ ਵੀ ਤਾਂ ਮਿੱਟੀ ਹੁੰਦਾ, ਤੈਨੂੰ ਛੱਡੋ ਖਹਿੜਾ। ਉਸ ਤੋਂ ਬਾਅਦ ਇਹਨਾਂ ਨੂੰ ਹੋ ਸਕਦਾ ਖੋਹ ਕੇ ਵੀ, ਮਤਲਬ ਕਿ ਇਹਨਾਂ ਨੂੰ ਪਤਾ ਲੱਗ ਗਿਆ ਹੋਵੇ, ਤੇ ਜੋ ਮਾਲ ਠਾਲ ਉਹਨਾਂ ਕੋਲ ਸੀਗਾ ਖੋਹ ਖਿੱਚ ਕੇ ਸੁੱਟ ਦਿੱਤਾ। ਫਿਰ ਕਬੱਡੀ ਵਾਲੇ ਤਗੜੇ ਹੁੰਦੇ, ਤੁਹਾਨੂੰ ਪਤਾ, ਉਦੋਂ ਤਾਂ ਉਹ ਚਲੇ ਗਏ ਨੇ। ਫਿਰ ਉਸ ਤੋਂ ਬਾਅਦ ਕਹਿੰਦੇ ਆ ਕਿ 25-30 ਬੰਦਿਆਂ ਦੇ ਨਾਲ ਉਹ ਆਏ ਆ, ਤੇ ਜਿੱਦਾਂ ਲਾ ਲਓ ਮਤਲਬ ਕਿ ਹਥਿਆਰ ਹੁੰਦੇ ਹੀ ਆ ਇਹਨਾਂ ਦੇ ਕੋਲ, ਜਦੋਂ ਇਸ ਤਰ੍ਹਾਂ ਦੇ ਗੁੰਡੇ ਛੱਡ ਕੇ ਆਉਂਦੇ ਆ, ਪਿਸਤੌਲ ਵੀ ਸੀਗੇ, ਗੰਡਾਸੇ ਸੀਗੇ, ਤਲਵਾਰਾਂ ਸੀਗੀਆਂ। ਤਾਂ ਇਹਨਾਂ ਨੇ 2 ਕਬੱਡੀ ਖਿਡਾਰੀਆਂ ਸਮੇਤ ਫਿਰ ਜਿਹੜੇ 7 ਮੁੰਡੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਿਆ।
ਹਾਲਾਂਕਿ ਘਟਨਾ ਪੂਰੀ ਨਹੀਂ ਆਈ ਖੁੱਲ੍ਹ ਕੇ ਸਾਹਮਣੇ, ਕਿਉਂਕਿ ਇੱਕ ਇਹੋ ਜਿਹਾ ਨੌਜਵਾਨ ਵੀ ਦੱਸਿਆ ਹੈਗਾ ਜਿਹਨੂੰ ਬਹੁਤ ਕੁੱਟ ਪਈ ਹੈ, ਪਰ ਡਰਦਾ ਉਹ ਹਸਪਤਾਲ ਦੇ ਵਿੱਚ ਵੀ ਨਹੀਂ ਪਹੁੰਚਿਆ। ਦੇਖੋ ਕਿੰਨੀ ਦਹਿਸ਼ਤ ਹੋਏਗੀ, ਕਿੰਨੀ ਦਹਿਸ਼ਤ ਹੋਏਗੀ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਤੇ ਇਹ ਹੁਣ ਚੀਜ਼ਾਂ ਜਿਹੜੀਆਂ ਦੇਖੋ ਮੁੰਡੇ ਕਬੱਡੀ ਵਾਲੇ ਇਹਨਾਂ ਨੇ ਹੱਥਲ ਕਰਕੇ ਸੁੱਟ ਦਿੱਤੇ ਆ, ਹੱਡ ਉਹਨਾਂ ਦੇ ਤੋੜ ਦਿੱਤੇ ਆ। ਇਹ ਚੀਜ਼ਾਂ ਜਿਹੜੀਆਂ ਨੇ, ਗੱਲ ਤੇ ਇਹ ਵਾ ਕਿ ਤੁਸੀਂ ਆਪ ਕੁਛ ਨਹੀਂ ਕਰ ਰਹੇ, ਤੇ ਜੇ ਕੋਈ ਸਿਵਿਲੀਅਨ ਉੱਠ ਕੇ ਆਪਣੇ ਪੱਧਰ ਤੇ ਇੱਦਾਂ ਦੀ ਕੋਸ਼ਿਸ਼ ਕਰਦਾ ਤੇ ਉਹਦੇ ਹੱਡ ਤੋੜ ਦਿੱਤੇ ਜਾਂਦੇ ਆ। ਲੋਕਾਂ ਦੇ ਘਰਾਂ 'ਚ ਵੜ ਕੇ ਤਸਕਰਾਂ ਨੇ ਫਾਇਰਿੰਗਾਂ ਤੱਕ ਕੀਤੀਆਂ। ਪੰਜਾਬ ਦੀਆਂ ਕਈ ਘਟਨਾਵਾਂ ਤੁਹਾਡੇ ਸਾਹਮਣੇ ਆ ਜਾਣਗੀਆਂ। ਮਤਲਬ ਕਿ ਫਿਰ ਤੁਹਾਡੇ ਕੋਲ ਕੋਈ ਕਾਨੂੰਨ ਵੀ ਸਖਤ ਹੈ ਨਹੀਂ ਗਾ ਇਹੋ ਜਿਹੀ ਸਿਚੁਏਸ਼ਨ 'ਚ। ਕਿਉਂਕਿ ਅਗਲਾ ਲੱਤ ਬਾਂਹ ਤੋੜ ਕੇ ਅੰਦਰ ਵੀ ਚਲੇ ਗਿਆ, ਮਹੀਨਾ ਲਾ ਕੇ ਫਿਰ ਬਾਹਰ ਹੋ ਜਾਂਦਾ। ਫਿਰ ਉਹ ਕਹਿੰਦਾ ਕਿ ਜੇ ਗਵਾਹੀ ਦੇਂਗਾ ਤੇ ਜਿਹੜੀ ਖੱਬੀ ਬਚ ਗਈ ਖੱਬੀ ਵੀ ਤੋੜੂੰਗਾ, ਤੇ ਐਤਕੀ ਚੂਰਮਾ ਹੀ ਬਣਾਊਂਗਾ, ਐਤਕੀ ਚੂਰੋ ਚੂਰ ਹੀ ਕਰੂੰਗਾ, ਕਰ ਲਈ ਜਿਹੜਾ ਕੁਛ ਕਰਨਾ, 1 ਮਹੀਨਾ ਹੋਰ ਲਾਊਂਗਾ। ਤੇ ਅਗਲਾ ਤੇ 7 ਪੀੜ੍ਹੀਆਂ ਨੂੰ ਦੱਸ ਜਾਂਦਾ ਕਿ ਦਫਾ ਕਰੋ, ਵਿਕਦਾ ਵਿਕੀ ਜਾਵੇ, ਆਪ ਬਚੋ, ਅਸੀਂ ਕੀ ਲੈਣਾ। ਸੋ ਇਹ ਚੀਜ਼ ਆ ਕਿ ਕਾਨੂੰਨ ਆਪਣੇ ਪੱਧਰ ਤੇ ਕੰਮ ਕਰੇ, ਲੋਕਾਂ ਦੀਆਂ ਦੁਸ਼ਮਣੀਆਂ ਪੈਣ ਹੀ ਨਾ। ਲੋਕ ਜਿਹੜੇ ਆ ਉਹ ਕਿਤੇ ਨਾ ਕਿਤੇ ਬੇਭਰੋਸੇ ਵਾਲੇ ਆਲਮ 'ਚ ਆ ਕਿ ਇਹਨਾਂ ਨੇ ਕਰਨਾ ਕੱਖ ਨਹੀਂ। ਆਪਣੇ ਪੱਧਰ ਤੇ ਜੇ ਕਰਦੇ ਆ ਦੁਸ਼ਮਣੀ ਪੈਂਦੀ ਆ, ਨਤੀਜਾ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਦਾ ਨਿਕਲਦਾ ਪਿਆ। ਜੀ 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 ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ ਜਲੰਧਰ ਦੀ, ਇਹ ਖਬਰ ਹੈ ਕਿਸਾਨਾਂ ਦੇ ਹੱਕ ਵਿੱਚ ਭਾਜਪਾ ਮਹਿਲਾ ਮੋਰਚਾ ਦੀਆਂ 10 ਆਗੂਆਂ ਨੇ ਦਿੱਤਾ ਅਸਤੀਫਾ। ਮਹਿਲਾ ਮੋਰਚਾ ਵਾਲੀਆਂ ਬੀਬੀਆਂ ਤੇ ਫਿਰ ਮੋਰਚਾ ਮਾਰਿਆ ਕਿਸਾਨਾਂ ਦੇ ਹੱਕ ਦੇ ਵਿੱਚ। ਦਰਅਸਲ ਇਹ ਕਾਫੀ ਵੱਡੀ ਤਾਦਾਦ ਆ। ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚ ਜਿਹੜੀਆਂ ਬੀਬੀਆਂ ਨੇ ਵੱਖ-ਵੱਖ ਮੰਡਲ ਦੀਆਂ ਦੱਸੀਆਂ ਜਾਂਦੀਆਂ, ਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਹੈਗੇ ਆ ਭਾਜਪਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਲੰਧਰ ਦੇ ਮੀਨੂ ਸ਼ਰਮਾ ਜੀ, ਉਹ ਕਹਿੰਦੇ ਕਿ ਅਸਤੀਫਾ ਦੇਣ ਵਾਲੀਆਂ ਔਰਤਾਂ ਨੂੰ ਤੇ ਜਾਣਦੇ ਹੀ ਨਹੀਂ, ਤੇ ਨਾ ਹੀ ਪਾਰਟੀ ਦੇ ਕਿਸੇ ਪ੍ਰੋਗਰਾਮ 'ਤੇ ਕਦੇ ਸ਼ਾਮਲ ਹੋਈਆਂ। ਭਾਜਪਾ ਦੇ ਬਾਕੀ 14 ਮੰਡਲਾਂ ਵਿੱਚੋਂ ਅਜੇ 4 ਦਾ ਹੀ ਗਠਨ ਕੀਤਾ ਗਿਆ। ਸਿਰਫ ਮਨਜੀਤ ਕੌਰ ਜ਼ਿਲ੍ਹਾ ਸੈਕਟਰੀ ਦੇ ਅਹੁਦੇ 'ਤੇ ਸੀ, ਬਾਕੀ ਔਰਤਾਂ ਬਾਰੇ ਸਾਨੂੰ ਪਤਾ ਨਹੀਂ ਹੈ। ਹੁਣ ਇਹ ਔਰਤਾਂ ਆਪਣੇ ਆਪ ਖੁਦ ਹੀ ਭਾਜਪਾ ਦੀਆਂ ਬਣ ਗਈਆਂ ਹੋਣੀਆਂ ਉਸ ਦੌਰ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਭਾਜਪਾ ਦਾ ਨਾਂ ਵੀ ਜਿਹੜਾ ਆ ਉਹ ਥੋੜ੍ਹਾ ਜਿਹਾ ਸੰਕੋਚ ਕੇ ਲਿਆ ਜਾਂਦਾ। ਬਾਜ਼ਾਰ 'ਚ ਖਲੋਤਾ ਬੰਦਾ ਭਾਵੇਂ ਭਾਜਪਾ ਹੀ ਹੋਵੇ, ਛੇਤੀ ਕਿੱਤਾ ਨਾਂ ਨਹੀਂ ਲੈਂਦਾ। ਟੈਲੀਫੋਨ ਵੀ ਆ ਜਾਏ ਤੇ ਛੇਤੀ ਕਿੱਤਾ ਚੁੱਕਦਾ ਨਹੀਂ ਕਿ ਕਿਤੇ ਕੋਈ ਦੁਆ ਸਲਾਮ ਦੇ ਵਿੱਚ ਇਹੋ ਜਿਹੀ ਗੱਲ ਨਿਕਲ ਗਈ ਤੇ ਆਸੇ ਪਾਸੇ ਕੋਈ ਕਿਸਾਨ ਨਾ ਖੜਾ ਹੋਵੇ। ਸੋ ਉਸ ਸੂਰਤ ਦੇ ਵਿੱਚ ਬੀਬੀਆਂ ਜਿਹੜੀਆਂ ਇਹ ਇੰਨੀ ਵੱਡੀ ਤਾਦਾਦ ਦੇ ਵਿੱਚ ਅੱਗੇ ਆਈਆਂ, ਤੇ ਚਲੋ ਇਹ ਆਪਣੇ ਆਪ ਦੇ ਵਿੱਚ ਇੱਕ ਬੁਝਾਰਤ ਹੈ ਵੈਸੇ ਕਿ ਉਹ ਕੌਣ ਨੇ, ਪਰੰਤੂ ਇਹ ਖੁਦ ਇੱਕ ਅਹੁਦੇਦਾਰ ਨੂੰ ਤੇ ਮੰਨ ਰਹੇ ਆ। ਵੈਸੇ ਮੰਨਦੇ ਨਹੀਂ ਹੁੰਦੇ, ਤੇ ਨੱਥੂ ਰਾਮ ਗੌਂਡਸੇ ਨੂੰ ਵੀ ਕਈ ਵਾਰ ਸਮਾਂ ਆਉਣ ਤੇ ਵਿਖਾਰ ਦਿੰਦੇ ਆ ਨਾ, ਕਈ ਵਾਰ ਤੇ ਉਹਦੇ ਮੰਦਰ ਤੱਕ ਵੀ ਬਣਾ ਦਿੰਦੇ ਨੇ, ਸਭ ਕੁਛ ਕਰ ਦਿੰਦੇ ਆ। ਜਦੋਂ ਫਸਦੇ ਹੋਣ ਉਦੋਂ ਨੱਥੂ ਨੂੰ ਕਹਿ ਦਿੰਦੇ ਕਿ ਪਾਸੇ ਹੋ ਜਾ, ਪਾਸੇ ਹੋ ਜਾ, ਤੇ ਨਹੀਂ ਤੇ ਫਿਰ ਕਈ ਵਾਰ ਜੱਫੀ 'ਚ ਵੀ ਲੈ ਲੈਂਦੇ ਆ। ਸੋ ਉਸੇ ਤਰ੍ਹਾਂ ਹੀ ਆ, ਇਹ ਕਈ ਵਾਰ ਮੰਨ ਜਾਂਦੇ ਹੁੰਦੇ ਆ, ਕਈ ਵਾਰ ਮੰਨਣ ਤੋਂ ਸੰਕੋਚ ਵੀ ਕਰਦੇ ਆ। ਪਰ ਇਸ ਖਬਰ ਨੇ ਕਾਫੀ ਜ਼ਿਆਦਾ ਧਿਆਨ ਖਿੱਚਿਆ ਲੋਕਾਂ ਦਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੀਬੀਆਂ ਨੇ ਇਹ, ਹਾਲਾਂਕਿ ਤਾਂ ਤਥਾਕਥਿਤ ਤੌਰ ਤੇ ਹੁਣ ਕਹਿ ਰਹੇ ਆ ਕਿ ਸਾਡੀਆਂ ਹੈ ਹੀ ਨਹੀਂ ਹੈ, ਸਿਰਫ ਇੱਕ ਅਹੁਦੇਦਾਰ ਨੂੰ ਛੱਡ ਕੇ, ਪਰ ਇਸ ਖਬਰ ਦੀ ਚਰਚਾ ਕਿ ਬੀਬੀਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਵਾ। ਜੀ ਜੀ ਕਹਿੰਦੇ ਸਰਾਂ ਤੇ ਖਾਰਾ ਕਾਨੂੰਨੀ ਮੈਦਾਨ ਦੇ ਵਿੱਚ ਆਮੋ ਸਾਹਮਣੇ। ਹਾਂਜੀ ਦੇਖੋ ਇਹ ਜਿਹੜੇ ਹੈਗੇ ਆ ਖਾਰਾ ਸਾਹਿਬ, ਇਹ ਵਕੀਲ ਨੇ ਪੇਸ਼ੇ ਤੋਂ, ਤੇ ਦੂਸਰੇ ਪਾਸੇ ਸਰਾਂ ਹੋ ਗਿਆ ਸੁਖਪਾਲ ਸਰਾਂ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਆਗੂ ਆ ਬਠਿੰਡੇ ਤੋਂ, ਅਰਦਾਸ ਮਾਮਲੇ ਦੇ ਵਿੱਚ ਜਿਹਦਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਜ਼ਿਕਰ ਆ ਰਿਹਾ, ਵਾਰ-ਵਾਰ ਜ਼ਿਕਰ ਆ ਰਿਹਾ। ਖੈਰ ਹੁਣ ਹੋਇਆ ਕੀ ਆ ਕਿ ਖਾਰਾ ਸਾਹਿਬ ਨੇ ਇਹ ਮੁੱਦਾ ਚੁੱਕਿਆ ਬਹੁਤ ਜ਼ੋਰ ਸ਼ੋਰ ਦੇ ਨਾਲ। ਵੈਸੇ ਉਹ ਸਿੱਖ ਮਸਲਾਈ ਤੇ ਬਹੁਤ ਜ਼ਿਆਦਾ ਗੰਭੀਰਤਾ ਦਿਖਾਉਂਦੇ ਨੇ, ਬਹੁਤ ਕੰਮ ਕਰਦੇ ਨੇ, ਤਾਂ ਇਸ ਬਾਬਤ ਉਹਨਾਂ ਨੇ ਕਾਫੀ ਜ਼ਿਆਦਾ ਜ਼ੋਰ ਲਾਇਆ। ਐਡਵੋਕੇਟ ਨੇ ਵੈਸੇ ਜਦੋਂ ਯਾਦ ਹੋਣਾ ਤੁਹਾਨੂੰ ਕਿ ਸਿਕੰਦਰ ਸਿੰਘ ਮਲੂਕਾ ਵਾਲਾ ਮਸਲਾ ਹੋਇਆ ਸੀਗਾ, ਸਿਕੰਦਰ ਸਿੰਘ ਮਲੂਕਾ ਵਾਲਾ ਮਸਲਾ ਜਦੋਂ ਵਾਪਰਿਆ ਤੇ ਰੌਲਾ ਪਿਆ, ਇੱਕ ਅਖਬਾਰ ਨੇ ਬਠਿੰਡੇ ਤੋਂ ਖਬਰ ਲਾਈ ਸੀ ਕਿ ਸਿਕੰਦਰ ਸਿੰਘ ਮਲੂਕਾ ਨੂੰ ਕਿ ਮਤਲਬ ਕਿ ਜਰਨੈਲ ਸਿੰਘ ਵਾਲਾ ਮਸਲਾ ਸੀ ਕਿ ਬਜ਼ੁਰਗ ਨੇ ਥੱਪੜ ਮਾਰਿਆ, ਇੱਦਾਂ ਕੁਛ ਹੋਇਆ ਸੀਗਾ। ਤਾਂ ਉਹ ਕੇਸ ਵੀ ਇਹਨਾਂ ਨੇ ਲੜਿਆ ਸੀ ਪੱਤਰਕਾਰ ਦਾ, ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਚੱਲਿਆ ਸੀਗਾ ਸਾਰਾ ਐਪੀਸੋਡ। ਮਤਲਬ ਕਿ ਚਾਹੇ ਕੋਈ ਵੀ ਸਰਕਾਰ ਹੋਵੇ ਅਕਸਰ ਟਕਰਾ ਜਾਂਦੇ ਆ, ਕੁਛ ਬੰਦੇ ਐਸੇ ਹੁੰਦੇ ਆ, ਤੁਹਾਨੂੰ ਪਤਾ ਹੀ ਆ।
ਤਾਂ ਇਹਨਾਂ ਨੇ ਅੱਗੇ ਲੱਗ ਕੇ ਕਾਰਵਾਈ ਕਰਵਾਈ। ਬਾਬਾ ਹਰਦੀਪ ਸਿੰਘ ਮਹਾਰਾਜ ਜੀ ਉਹਨਾਂ ਨੇ ਕਾਫੀ ਗਤੀਵਿਧੀ ਦਿਖਾਈ, ਹੋਰ ਵੀ ਜਿਹੜੇ ਗੁਰਸਿੱਖ ਸੱਜਣ ਸੀਗੇ ਇਸ ਮਾਮਲੇ ਦੇ ਵਿੱਚ। ਤਾਂ ਹੋਇਆ ਕੀ ਆ ਕਿ ਹੁਣ ਜਿਹੜਾ ਹੈਗਾ ਸੁਖਪਾਲ ਸਿੰਘ ਸਰਾਂ, ਉਹਨੇ ਵੀ ਇੱਕ ਕਾਨੂੰਨੀ ਪੈਂਤੜਾ ਖੇਡਿਆ ਵਾ। ਉਹਨੇ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਆ ਤੇ ਖਾਰਾ ਸਾਹਿਬ ਤੇ ਦੋਸ਼ ਲਾ ਦਿੱਤੇ ਕਿ ਇਹਦੇ ਪਾਕਿਸਤਾਨ ਦੇ ਨਾਲ ਤਾਲੁਕਾਤ ਆ, ਪਾਕਿਸਤਾਨੀ ਬਣਾਉਣ ਲੱਗਿਆ ਤੇ ਮਿੰਟ ਲਾ ਦਿੰਦੇ ਨੇ, 1 ਮਿੰਟ। ਕਹਿੰਦੇ ਕਿ ਇਹ ਨਸ਼ਿਆਂ ਦਾ ਕਾਰੋਬਾਰ ਵੀ ਚਲਾਉਂਦਾ ਹੈ। ਮਤਲਬ ਕਿ ਇਹ ਕਹਿ ਦਿੱਤਾ ਹੋਣਾ ਇਹਦਾ ਸਾਰਾ ਕਾਰੋਬਾਰ ਹੈ ਜਿਹੜਾ ਜੀ ਖਾਰਾ ਸਾਹਿਬ ਦਾ, ਉਹ ਤੇ ਚੱਲਦਾ ਹੀ ਪਾਕਿਸਤਾਨ ਚੋਂ ਆ। ਤੇ ਨਾਲ ਇਹ ਕਹਿ ਦਿੱਤਾ ਕਿ ਹਿੰਦੂਆਂ ਦਾ ਇਹ ਵਿਰੋਧੀ ਹੈ। ਵੇਖੋ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਹਾਲਾਂਕਿ ਸੁਖਪਾਲ ਸਰਾਂ ਨੇ ਆਪਣੇ ਇੱਕ ਵਰਸ਼ਨ ਦੇ ਵਿੱਚ ਕਿਹਾ ਸੀਗਾ ਕਿ ਮੈਨੂੰ ਪਤਾ ਮੇਰੇ ਨਾਲ ਇਹ ਹੋਣੀ ਸੀਗੀ, ਮੈਂ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਪੁਲਿਸ ਦੀ ਯਾਨੀ SSP ਦੀ ਸ਼ਿਕਾਇਤ ਪਾਈ ਹੈ, ਮੈਨੂੰ ਤਾਂ ਜ਼ਮਾਨਤ ਮਿਲ ਜਾਣੀ ਜਾਂ ਜਿਹੜਾ ਕੁਛ ਕਰਨਾ ਕਰ ਲੂ, ਕਿਉਂਕਿ ਅਰਦਾਸ ਮਾਮਲੇ 'ਚ ਉਹਨੂੰ ਨਾਮਜ਼ਦ ਕਰ ਲਿਆ ਗਿਆ। ਪਰ ਜਿਸ ਬੰਦੇ ਤੇ ਉਹਦੀ ਅੱਖ ਸੀ ਉਹਨੂੰ ਹੁਣ ਕਾਨੂੰਨੀ ਪਛੜੇ 'ਚ ਫਸਾਉਣ ਦਾ ਯਤਨ ਕੀਤਾ। ਪਰ ਕੈਪਟਨ ਦੀ ਪੁਲਿਸ ਨੂੰ ਚਾਹੀਦਾ ਕਿ ਉਹ ਚੰਗੀ ਤਰ੍ਹਾਂ ਇਨਵੈਸਟੀਗੇਟ ਕਰੇ ਤੇ ਜੇ ਤਾਂ ਦੋਸ਼ ਸਾਬਤ ਹੁੰਦੇ ਨੇ ਖਾਰਾ ਸਾਹਿਬ ਤੇ ਕੇਸ ਚਲਾਵੇ। ਅਦਰਵਾਈਜ਼ ਖਾਰਾ ਸਾਹਿਬ ਫਿਰ ਕਹਿੰਦੇ ਆ ਕਿ ਮੈਂ ਤਾਂ ਵਕੀਲ ਹਾਂ, ਮੈਂ ਡੈਫਾਮੇਸ਼ਨ ਦਾ ਕੇਸ ਕਰਨਾ ਇਹਦੇ 'ਤੇ, ਭੱਜ ਲਵੇ ਜਿੱਥੇ ਭੱਜਣਾ। ਤਾਂ ਕਹਿ ਲਓ ਕਿ ਇੱਕ ਕਾਨੂੰਨੀ ਟਕਰਾਅ ਸ਼ੁਰੂ ਹੋ ਗਿਆ। ਇੱਕ ਪਾਸੇ ਸੁਖਪਾਲ ਸਰਾਂ ਜਿਹੜਾ ਬੜਾ ਤੇਜ਼ ਤਰਾਰ ਤਰਜ਼ਬਾਨ ਆ, ਕੌਮੀ ਪੱਧਰ ਤੱਕ ਪਹੁੰਚਿਆ, ਤਾਂ ਦੂਸਰੇ ਪਾਸੇ ਇੱਕ ਐਸਾ ਵਕੀਲ ਆ ਜਿਹੜਾ ਕੋਈ ਵੀ ਸਰਕਾਰ ਹੋਵੇ, ਸਮੇਂ ਦੀ ਸਰਕਾਰ ਹੋਵੇ, ਉਹ ਮਤਲਬ ਕਿ ਪੱਤਨ ਦੇ ਵਹਾਅ ਦੇ ਉਲਟ ਕਰਨ ਦੇ ਵਿੱਚ ਯਕੀਨ ਰੱਖਦਾ। ਸੋ ਦੇਖਦੇ ਆ। ਪਰ ਕਿਤੇ ਨਾ ਕਿਤੇ ਕਹਿ ਲਓ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਨਾ ਜਿਵੇਂ ਕਹਿੰਦੇ ਆ 3 ਚੋਂ ਨਾ 13 ਚੋਂ, ਨਾ ਟੋਕਰੀ ਚੋਂ, ਨਾ ਬੇਰਾਂ ਚੋਂ, ਨਾ ਪਲੇਰਾਂ ਚੋਂ, ਨਾ ਸਪੇਰਾਂ ਚੋਂ, ਤਾਂ ਉਸ ਦੌਰ ਦੇ ਵਿੱਚ ਵੀ ਇਹਨਾਂ ਕੁ ਫੰਕਾਰਾ ਮਾਰ ਰਹੀ ਹੈ। ਇਹ ਕਿਤੇ ਨਾ ਕਿਤੇ ਉਹ ਫਿਰ ਕੱਟੇ ਦੇ ਤਿੰਗੜਨ ਵਾਲੀ ਗੱਲ ਆ ਕਿ ਕੱਟਾ ਕਿੱਲੇ ਦੇ ਜ਼ੋਰ ਤੇ ਤਿੰਗੜਦਾ ਹੈ। ਹੁਣ ਕਿੱਲਾ ਕਿੱਥੇ ਕੁ ਹੈ, ਚੰਡੀਗੜ੍ਹ ਹੈ ਜਾਂ ਦਿੱਲੀ ਹੈ, ਪਤਾ ਨਹੀਂ ਹੈ ਜੀ, ਪਰ ਕਿੱਲਾ ਜ਼ਰੂਰ ਆ। ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਤੇ ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।